ਇੱਥੇ ਸਿੱਖ ਰਹਿੰਦੇ ਸੀ ਮਸ਼ਹੂਰ ਹਾਂ। ਉਹਨਾਂ ਦੇ ਕੋਈ ਨਾਂ ਯਾਦ ਹੁਣ ਸਾਨੂੰ ਦੱਸੋ। ਖੜਕ ਸਿੰਘ ਹੈ, ਹਾਂਜੀ। ਉਹਦਾ ਬੁੱਢਾ ਸਿੰਘ ਅੱਛਾ। ਹੈ, ਕਰਮ ਸਿੰਘ, ਸਜਾਦਾ ਸਿੰਘ, ਸੁੰਦਰ ਸਿੰਘ, ਅੱਛਾ। ਸਾਉਣ ਸਿੰਘ, ਨਗਾਈਆ ਸਿੰਘ, ਵਾਹ। ਕਮਾਲੀਆ ਸਿੰਘ। ਕਮਾਲੀਆ ਸਿੰਘ ਵੀ ਸੀ। ਹਾਂ, ਉਹ ਫਿਰ ਕਿਲੇ ਦੋ ਫੈਲ ਹੋ ਗਏ ਨੇ, ਉਹ ਕ ਗਏ ਨੇ। ਉਹ ਫਿਰ ਸੇਵਨੀ ਉਹਦਾ ਪੁੱਤਰ ਬਾਬਾ ਪੱਠਾ ਸੀ, ਏਡਾ ਤੇ ਨਹੀਂ ਸੀ, ਤੇ ਭਾਵੇਂ ਪੱਠਾ ਹੀ ਸੀ ਚੰਗਾ। ਪਤਾ ਕਿ ਪਿਓ ਹੁਣ ਕਿਲੇ ਸਿਰ ਤੇ ਆ ਗਏ ਨੇ, ਗੋਡਾ ਮੂੰਹ ਦਾ ਮਾਰ ਕੇ ਉਹ ਫਿਰ ਗੋਡਾ ਮੂੰਹ ਦਾ ਮਾਰ ਕੇ ਤੇ ਸਿੱਧਾ ਫੈਲ ਆ ਲੱਗਾ, ਉਲਟ ਕੇ ਜਾ ਉੱਡ ਕੇ ਡਾ ਪਿਆ। ਉਹਨੂੰ ਆਖ ਲੱਗੇ ਜੇ ਹੁਣ ਵੀ ਆਖੇ ਚਾਚਾ ਖੜਕ ਸਿੰਘ ਆਖ ਮੈਂ ਜਾਣਦੇ ਤੇ ਅਸੀਂ ਜਾਣਦੇ ਨੇ। ਅੱਛਾ। ਉਹ ਸਾਕੇ ਨਾ ਕਿਹੜੀ ਆ ਗਈ ਚਲੋ ਹੁਣ। ਬਾਕੀ ਫਿਰ ਉਹਨਾਂ ਦੀ ਲਾਸ਼ਾਂ ਦਾ ਕੀ ਕੀਤਾ ਤੁਸੀਂ? ਵਿੱਚ ਹੀ ਦਬ ਕੇ ਦੇ ਉੱਤੇ ਸਾੜ ਕੇ ਦੇ ਉੱਤੇ ਅੱਗ ਜੂ ਲਾ ਦਿੱਤੀ ਉਹਨੇ, ਛੱਡ ਕੇ ਤੇਰਾ। ਇਹਦਾ ਘਰ ਪੱਕਾ ਹੁੰਦਾ ਸੀ ਕੱਚਾ ਹੁੰਦਾ ਸੀ? ਆਹੋ ਕੱਚੇ ਹੁੰਦੇ ਸਨ। ਅੱਛਾ, ਘਰ ਵੀ ਢਾਹ ਦਿੱਤਾ? ਆ ਵਿੱਚ ਸੱਟ ਕੇ ਨਾ ਅੰਦਰ ਲਾ ਅੱਗ ਦਿੱਤੀ ਉਹਨੇ ਉੱਤੇ ਤੇਰਾ ਸੱਟ ਕੇ, ਸਾਰੇ ਮਕਾਨ ਸਾਰੇ ਫੂਸ ਹੋ ਗਏ। ਮਰੇ ਸੀ? ਹਾਂ। ਇੱਕ ਤੇ ਕਮਾਲੀਆ ਸਿੰਘ ਸੀ। ਹਾਂ, ਤੇ ਇੱਕ ਲਾਲੂ ਤੇ ਇੱਕ ਜੀਰੂ ਤੇ ਇੱਕ ਜੂਰੀ। ਉਹਦੀ ਕੁੜੀ ਸੀ ਨਾ, ਕੁੜੀ ਵੀ ਨਿਕਲ ਗਈ ਸੀ ਤੇ ਇੱਕ ਮੁੰਡਾ ਕੁੜੀ ਕਿਹੜੀ ਵੜ ਗਈ ਦੂਜੇ ਚ, ਤੰਦੂਰੀ ਚ। ਅੱਛਾ। ਮੁੰਡੇ ਨੂੰ ਮਾਰਿਆ, ਉਤੋਂ ਦੇ ਕੇ ਕੜਾ ਦੇ ਉੱਤੇ ਰੱਖ ਲਿਆ। ਹਾਲਾਤ ਕਿਹੜੀ ਕੁੜੀ ਸੀ ਉਹਨੂੰ ਮਾਰੀ ਉਹਨੇ ਮਲਮ, ਉਹ ਆਈ ਸੱਟੀਆਂ ਨੇ। ਅੱਗੇ ਸਾਡੀ ਵਾੜ ਸੀ ਪਈ, ਆ ਦੂਜਾ ਬਾਲਣ ਤੰਦੂਰ ਵਾਲਾ। ਅੱਛਾ। ਉਹਦੇ ਵਿੱਚ ਜਾ ਪਈ, ਉੱਥੇ ਤਰੋ ਕੇ ਅਸੀਂ ਕਰ ਲੈ। ਅੱਛਾ, ਤੁਸੀਂ ਲੈ ਗਏ ਘਰ? ਹਾਂ। ਉਹ ਕਿਹੜਾ ਮੁੰਡਾ ਸੀ ਨਾ, ਉਹ ਵਿੱਚ ਹੀ ਰਿਹਾ। ਤੇ ਕਿਹੜੀ ਸੀ ਨਾ ਗਿੱਲ, ਉਹਨਾਂ ਦੀ ਮਾਂ। ਅੱਛਾ। ਉਹ ਸਰ ਨਾਲ ਖੂਹ ਨਾਲ ਹੀ ਡਾਲੇ ਆਵਾ, ਨਾਲ ਡਾਲ। ਅੱਛਾ। ਉਸ ਆਪਣੇ ਘਰੋਂ ਖਲੋ ਕੇ ਉੱਤੋਂ ਕੰਧ ਦਿਓ ਮਾਰੀ ਟਰੱਕ, ਮੈਂ ਇਸ ਗੱਲ ਨਾਲ ਮਰ ਜਾ। ਅੱਛਾ। ਹਲਾ ਉਸ ਮਾਰੀ ਟਰੱਕ ਤੇ ਖੂਹ ਅਗਾਂ ਜਾ ਪਈ। ਅੱਛਾ। ਅਗਾਂ ਜਾ ਪਈ, ਅਗਾਂ ਡਿੱਗਦੀ ਆ ਗਲੀਏ ਪੈ ਗਈ। ਕੋਈ ਰਹਿ ਗਏ ਨੇ 4-5 ਘਰ। ਉਹਨਾਂ ਕਿਹਾ ਸੀ ਮੁਸਲਮਾਨ ਹੋਣਾ। ਅੱਛਾ, ਮੁਸਲਮਾਨ ਹੋਣਾ। ਕਿਹੜਾ ਘਰ ਰਹਿ ਗਿਆ ਸੀ? ਇੱਥੇ ਬੁੱਢਾ ਸਿੰਘ ਹੈ, ਕਰਮ ਸਿੰਘ, ਸਜਾਦਾ ਸਿੰਘ ਤੇ ਮੰਗਾ ਸਿੰਘ। ਅੱਛਾ, ਰਹਿ ਗਏ ਸੀ ਇੱਥੇ? ਇਹ ਇੱਥੇ ਕੁੱਤਾ ਤੇ ਅੱਕ ਮਾਰੀ ਜਾਏ, ਇਹ ਵੀ ਇੱਥੇ ਗਏ। ਬੜੇ ਘਰ ਵਿੱਚ ਰਹਿ ਗਏ ਸਨ। ਕਿਹੜਾ ਵਿਆਹ ਵੇਖਿਆ ਤੁਸੀਂ? ਵਾਹ ਸਾਡਾ ਇੱਥੇ ਮਚਰਾਲੀਆਂ ਟੁਕੀਆਂ ਹਨ, 2 ਜੰਜਾਂ ਇੱਥੇ ਦਲੀਬਾ ਸਿੰਘ ਗੱਲ, ਉਹਦੀਆਂ ਭੈਣਾਂ ਦੀਆਂ। ਇੱਥੇ ਅਸਤਬਾਜ਼ੀਆਂ ਸਾਰੀ ਰਾਤ ਹੀ ਚੱਲਦੀਆਂ ਰਹੀਆਂ। ਹਾਂਜੀ ਦੋਸਤੋ, ਅੱਜ ਅਸੀਂ ਪਿੰਡ ਹੰਜਰਾਵਾਂ ਵਾਲਾ, ਜ਼ਿਲ੍ਹਾ ਹਾਫਜ਼ਾਬਾਦ ਦੇ ਵਿੱਚ ਪਹੁੰਚੇ ਹਾਂ। ਸਾਹਮਣੇ ਜਿਹੜਾ ਤੁਹਾਨੂੰ ਪਿੰਡ ਨਜ਼ਰ ਆ ਰਿਹਾ ਹੈ, ਇਹ ਹੰਜਰਾ ਜੱਟਾਂ ਦਾ ਪਿੰਡ ਸੀ। 47 ਤੋਂ ਪਹਿਲੇ ਇੱਥੇ ਸਿੱਖ ਹੰਜਰਾ ਤੇ ਮੁਸਲਮਾਨ ਹੰਜਰਾ ਵਸਦੇ ਸਨ। ਇਹ ਬਹੁਤ ਹੀ ਤਗੜਾ ਪਿੰਡ ਸੀ, 4 ਪੱਤੀਆਂ ਦਾ ਪਿੰਡ, ਜਿਹਦੇ ਵਿੱਚ 2 ਮੁਸਲਮਾਨਾਂ ਦੀਆਂ ਪੱਤੀਆਂ ਤੇ 2 ਸਿੱਖਾਂ ਦੀਆਂ ਪੱਤੀਆਂ ਸਨ। ਇੱਥੋਂ ਦੇ ਬੜੇ ਹੀ ਮਸ਼ਹੂਰ ਨਾਂ ਨੇ ਸਿੱਖਾਂ ਦੇ, ਜਿਹਦੇ ਵਿੱਚ ਸਰਦਾਰ ਖੜਕ ਸਿੰਘ, ਸਰਦਾਰ ਕਮਾਲ ਸਿੰਘ, ਸਰਦਾਰ ਸੋਹਣ ਸਿੰਘ, ਜਿਨ੍ਹਾਂ ਨੂੰ ਅੱਜ ਵੀ ਲੋਕ ਜਾਣਦੇ ਨੇ। ਤੇ ਅੱਜ ਕਹਾਣੀ ਪੁੱਛਣ ਵਾਸਤੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਕਿ 47 ਵੇਲੇ ਇੱਥੇ ਕੀ ਕੁਛ ਹੋਇਆ। ਇਸ ਪਿੰਡ ਦੇ ਵਿੱਚ 4-5 ਕਤਲ ਵੀ ਹੋਏ ਸੀ। ਸਰਦਾਰ ਕਮਾਲ ਸਿੰਘ ਤੇ ਉਹਨਾਂ ਦੇ ਬੱਚੇ ਇਸ ਪਿੰਡ ਦੇ ਵਿੱਚ ਮਾਰੇ ਗਏ। ਤੇ ਸਰਦਾਰ ਕਮਾਲ ਸਿੰਘ ਦੀ ਇੱਕ ਬੇਟੀ ਤੇ ਇੱਕ ਬੇਟਾ ਤੇ ਉਹਨਾਂ ਦੀ ਘਰ ਵਾਲੀ ਕਿਸ ਤਰ੍ਹਾਂ ਜਾਨ ਬਚਾ ਕੇ ਇੱਥੋਂ ਹਿੰਦੁਸਤਾਨ ਤੱਕ ਪਹੁੰਚੇ। ਅੱਜ ਉਸ ਬਜ਼ੁਰਗ ਨਾਲ ਸਾਡੀ ਮੁਲਾਕਾਤ ਹੈ, ਜਿਨ੍ਹੇ ਸਰਦਾਰ ਕਮਾਲ ਸਿੰਘ ਦੀ ਬੇਟੀ ਨੂੰ ਤੇ ਪੁੱਤਰ ਨੂੰ ਬਚਾਇਆ ਸੀ ਤੇ ਆਪਣੇ ਘਰ ਹਿਫਾਜ਼ਤ ਕੀਤੀ ਉਹਨਾਂ ਦੀ। ਅੱਜ ਉਸ ਬਜ਼ੁਰਗਾਂ ਦੇ ਕੋਲੋਂ ਇਸ ਪਿੰਡ ਦੀ ਕਹਾਣੀ ਪੁੱਛਾਂਗੇ ਕਿ ਇੱਥੇ ਰਹਿਣ ਸਹਿਣ ਕਿੱਦਾਂ ਦਾ ਸੀ ਤੇ ਆਪਸ 'ਚ ਪਿਆਰ ਕਿੰਨਾ ਕੁ ਸੀ। ਆਓ ਅੱਜ ਤੁਹਾਨੂੰ ਦਿਖਾਉਂਦੇ ਹਾਂ ਇਸ ਪਿੰਡ ਦੀ ਵੀਡੀਓ ਤੇ ਨਾਲ ਹੀ ਉਹ ਇੰਟਰਵਿਊ, ਤੇ ਨਾਲ ਹੀ ਦਿਖਾਵਾਂਗੇ ਸਰਦਾਰ ਕਮਾਲ ਸਿੰਘ ਦਾ ਉਹ ਘਰ ਜਿਹਨੂੰ ਅੱਗ ਲਗਾ ਦਿੱਤੀ ਗਈ ਸੀ ਤੇ ਅੱਜ ਵੀ ਉਹਨਾਂ ਦੀਆਂ ਲਾਸ਼ਾਂ ਉਸੇ ਘਰ ਦੇ ਥੱਲੇ ਮਹਿਫੂਜ਼ ਨੇ। ਇਹ ਜੀ ਜਿਹੜਾ ਸਾਹਮਣੇ ਤੁਹਾਨੂੰ ਮਹੱਲਾ ਨਜ਼ਰ ਆ ਰਿਹਾ, ਇਹਨੂੰ ਟੱਪ ਵਾਲਾ ਮਹੱਲਾ ਕਿਹਾ ਜਾਂਦਾ ਹੈ। ਸਾਹਮਣੇ ਜਿਹੜਾ ਘਰ ਖੰਭੇ ਦੇ ਨਾਲ ਨਜ਼ਰ ਆ ਰਿਹਾ, ਇਹ ਸਰਦਾਰ ਕਮਾਲ ਸਿੰਘ ਦਾ ਸੀ।
ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਪੁਰਾਣੀ ਮਸਜਿਦ, ਜਿਹਦੇ ਸਾਹਮਣੇ ਸਰਦਾਰ ਕਮਾਲ ਸਿੰਘ ਦਾ ਆਪਣਾ ਘਰ ਸੀ। ਤੇ ਇਹ ਪੁਰਾਣੀ ਮਸਜਿਦ 47 ਤੋਂ ਪਹਿਲੇ ਦੀ। ਇਹਦੇ ਬਿਲਕੁਲ ਹੀ ਨਾਲ ਦਰਬਾਰ ਸ਼ਰੀਫ ਹੈ, ਜਿੱਥੇ 2 ਪਿੱਪਲ ਦਾ ਇੱਕ ਬੋਹੜ ਦਾ ਦਰਖਤ ਲੱਗਾ ਹੋਇਆ। ਤੇ ਅੱਜ ਇਹ ਪਿੰਡ ਦੀ ਤੁਹਾਨੂੰ ਪੁਰਾਣੇ ਦਰਬਾਰ ਦੀ ਵੀਡੀਓ ਵੀ ਦਿਖਾ ਰਹੇ ਹਾਂ, ਤੇ ਨਾਲ ਇਹ ਪੁਰਾਣਾ ਬੋਹੜ ਜਿਹੜਾ ਉਸ ਵੇਲੇ ਵੀ ਸ਼ਾਇਦ ਹੋਏਗਾ, ਤੇ ਨਾਲ ਇੱਕ ਪਿੱਪਲ ਦਾ ਦਰਖਤ ਹੈ ਜਿਨੇ ਇਸ ਦਰਬਾਰ ਨੂੰ ਆਲੇ ਦੁਆਲਿਓਂ ਛਾਂ ਦਿੱਤੀ ਹੋਈ ਹੈ। ਸਲਾਮ ਅਲੈਕਮ। ਵਾਲੇਕਮ। ਕੀ ਹਾਲ ਚਾਲ ਹੈ? ਖੈਰ ਚੁੱਕਾ ਹੈ। ਬਜ਼ੁਰਗੋ ਕੀ ਨਾਮ ਹੈ ਆਪਣਾ? ਸਰਦਾਰ। ਸਰਦਾਰ। ਤੁਹਾਡਾ ਕੀ ਨਾਮ ਹੈ ਜੀ? ਮੁਹੰਮਦ ਆਸ਼ਕ। ਬਾਬਾ ਜੀ ਤੁਹਾਡੇ ਵਾਲਦ ਦਾ ਕੀ ਨਾਮ ਸੀ? ਉਮਰਦੀਨ। ਉਮਰਦੀਨ। ਤੇ ਦਾਦਾ ਜੀ ਦਾ? ਉਹਦੇ ਨਾਲ ਜਵਾਇਆ। ਜਵਾਇਆ ਕਿਹੜੀ ਬਰਾਦਰੀ ਆਪਣੀ? ਮਾਛੀਆਂ ਦੀ। ਮਾਛੀ। ਹਾਂ ਖੋਖਰ। ਇਹ ਜਿਹੜੇ ਪਿੰਡ ਆਪਾਂ ਬੈਠੇ ਆ, ਇਹਦਾ ਪੂਰਾ ਨਾਂ ਕੀ ਹੈ? ਇਹਦਾ ਪਿੰਡ ਦਾ ਨਾਂ? ਹਾਂਜੀ ਪੂਰਾ ਨਾਂ? ਹੰਜਰਾਵਾਂ ਵਾਲਾ। ਹੰਜਰਾਵਾਂ ਵਾਲਾ। ਹਾਂ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਕੋਟ ਲੱਗਦਾ, ਜੌੜੇ ਵਾਲਾ ਲੱਗਦਾ ਹੈ, ਜ਼ਮੀਰ ਲੱਗਦਾ ਹੈ, ਪੰਜੱਥੇ ਮਟਮ। ਅੱਛਾ। ਇਹ ਲੱਗਦਾ ਵੱਛੋ ਕੇ ਦੁਨੀਆ। ਅੱਛਾ। ਹੈ ਕਸੋ ਕੇ ਪਿੰਡੀ ਵਾਲਾ ਸਾਰਾ ਉੱਥੇ ਹੀ ਆਉਂਦਾ ਹੈ। ਇਹਦੀ ਤਹਿਸੀਲ ਕਿਹੜੀ ਹੈ? ਇਹ ਹਾਫਜ਼ਾਬਾਦ। ਜ਼ਿਲ੍ਹਾ ਵੀ ਹਾਫਜ਼ਾਬਾਦ। ਜ਼ਿਲ੍ਹਾ ਵੀ ਸਹੀ ਹੋ ਗਿਆ। ਜ਼ਿਲ੍ਹਾ ਵੀ ਹਾਫਜ਼ਾਬਾਦ। ਜ਼ਿਲ੍ਹਾ ਵੀ ਹਾਫਜ਼ਾਬਾਦ। ਹੁਣ ਜ਼ਿਲ੍ਹਾ ਬਣਿਆ ਹੁਣ ਤੇ ਬਣਿਆ। ਅੱਛਾ ਬਾਬਾ ਜੀ, 47 ਤੋਂ ਪਹਿਲੇ ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ ਜਦੋਂ ਸਿੱਖ ਇੱਥੇ ਰਹਿੰਦੇ ਸੀ? ਸਿੱਖ ਇੱਥੇ ਸਨ ਨਾ। ਸਿੱਖਾਂ ਦਾ ਇਹ ਵਾਵਾਂ ਨੂੰ ਪੰਨਾ ਪੇ ਵੱਡਾ ਸਾਰਾ ਥਾ, ਤੇ ਕਿਹੜਾ ਉਹਨਾਂ ਨਾਲ ਲਗਾ ਫਿਰਦਾ ਸੀ ਸਿੱਖਾਂ ਦੇ ਨਾਲ। 17 18 ਜਾਂ 20 ਸਾਲ ਉਮਰ ਹੈ ਸੀ? ਇਹ ਨਹੀਂ ਕੋਈ। ਅੱਛਾ। ਆਪਣੇ ਪਿੰਡ ਦੇ ਵਿੱਚ ਇਸ ਤੇ ਲੰਬੜਦਾਰੀਆਂ ਕਿੰਨੀਆਂ ਸੀ? ਨੰਬਰਦਾਰੀਆਂ ਤੇ ਪਾਲਾਂ ਇਹਨਾਂ ਬਾਬੇ ਸੈਣ ਕੀ ਸੀ ਇਹਨਾਂ ਦੀ, ਇਸ ਬੰਨੇ ਦੇ ਵੇੜੇ ਵਾਲਿਆਂ ਦੇ। ਪਹਿਲ ਪਾਲਾਂ ਉਹਦਾ ਪਿੱਛੇ ਪਈ ਹੈ ਨੰਬਰਾਂ ਵਾਲਾ। ਨੰਬਰਾਂ ਦੇ ਪਿੱਛੇ ਫਿਰ ਹੁਣ ਫਿਰ ਨੰਬਰਾਂ ਦੂਜੇ ਪੱਤੀਦਾਰਾਂ ਵਾਲ। ਇਸ ਤਰ੍ਹਾਂ ਕਰਕੇ ਸਿੱਖਾਂ ਦੀ ਵੀ ਹੈ ਸੀ ਕੋਈ ਲੰਬੜਦਾਰੀ? ਆਹੋ ਸਿੱਖਾਂ ਦੀ। ਉਸ ਲੰਬੜਦਾਰ ਦਾ ਕੀ ਨਾਂ ਸੀ? ਆਹੋ ਠੱਠੇ ਵਾਲੇ ਨੰਬਰ ਨੇ। ਉਹ ਸੌਣ ਵਧਾਇਆ ਕਰੇ ਕੀ ਉਹਦਾ ਨਾਂ ਕੋਟ ਉੱਥੋਂ ਖੜਕ ਸਿੰਘ ਨਾਲ ਹੀ ਹੁੰਦਾ ਸੀ ਉਹਨਾਂ ਨੰਬਰਾਂ ਦਾ ਘਰ। ਉਹਨਾਂ ਦੀ ਨੰਬਰ ਉੱਥੇ ਵੀ ਸ਼ਿੰਗਾਰਾ ਸਿੰਘ ਕਰ ਲਾਓ। ਸ਼ਿੰਗਾਰਾ ਸਿੰਘ। ਹਾਂ ਸਹੀ ਹੋ ਗਿਆ। ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਇੱਕ ਸਿੱਖਾਂ ਕੋਲ ਲੰਬੜਦਾਰੀ ਸੀ ਤੇ ਇੱਕ ਮੁਸਲਮਾਨਾਂ ਕੋਲ ਸੀ? ਹਾਂ 2 ਲੰਬੜਦਾਰੀਆਂ। 2 ਲੰਬੜ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਇਹ? ਉਹ ਪਿੰਡ ਤੇ ਛੋਟਾ ਜਿਹਾ ਹੋਣੀ ਵਧੇ ਆ ਕੇ। ਅੱਛਾ। ਕਿੰਨੀਆਂ ਪੱਤੀਆਂ ਸਿੱਖਾਂ ਦੀਆਂ ਸੀ, ਕਿੰਨੀਆਂ ਮੁਸਲਮਾਨਾਂ ਦੀਆਂ ਰਹਿੰਦੀਆਂ ਸੀ ਇੱਥੇ? ਇੱਥੇ ਇਹ 3 ਪੱਤੀਆਂ ਸਣੀ। 2 ਪੱਤੀਆਂ ਸਣੀ ਮੁਸਲਮਾਨਾਂ ਦੀਆਂ। ਅੱਛਾ। ਤੇ 2 ਹੀ ਸਿੱਖਾਂ ਦੀਆਂ ਸਨ। ਅੱਛਾ, 2 ਮੁਸਲਮਾਨਾਂ ਦੇ 2 ਹੀ ਸਿੱਖਾਂ ਦੀਆਂ। ਹਾਂ ਤੇ ਇੱਕ ਸਿੱਖਾਂ ਦੀ ਉਹ ਉੱਥੇ ਟੁਰ ਗਈ ਸੀ। ਕਿੱਥੇ? ਠੱਟਾ ਪ੍ਰਧਾਨੇ ਦਾ ਆ, ਸਾਡੇ ਨਾਲ ਲੱਗ ਗਏ। ਅੱਛਾ, ਉਹ ਵੀ ਤੁਹਾਡੇ ਪਿੰਡੋਂ ਨਿਕਲਿਆ? ਉਹ ਵੀ ਸਾਡੇ ਪਿੰਡੋਂ ਨਿਕਲੇ। ਮਸ਼ਹੂਰ ਉਹ ਹੀ ਨੇ। ਅੱਛਾ। ਸਾਡੇ ਪਿੰਡ ਦੇ ਮਸ਼ਹੂਰ ਉਹ ਹੀ ਹੈ ਖੜਕ ਸਿੰਘ। ਖੜਕ ਸਿੰਘ। ਆ ਅੱਛਾ, ਉਹਨੇ ਠੱਟੇ ਪ੍ਰਧਾਨੇ ਦਾ ਉਹਨਾਂ ਉੱਥੇ ਜਾ ਕੇ ਡੇਰਾ ਪਾ ਲਿਆ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਜ਼ਮੀਨ ਸਿੱਖਾਂ ਦੀ ਜ਼ਿਆਦਾ ਸੀ ਕਿ ਮੁਸਲਮਾਨਾਂ ਦੀ ਜ਼ਿਆਦਾ ਸੀ? ਸਿੱਖਾਂ ਦੀ ਜ਼ਿਆਦਾ। ਅੱਛਾ। ਇਹ ਜਿਹੜੇ ਸਿੱਖ ਸਨ ਇਹ ਕਿਹੜੇ ਜੱਟ ਸਨ? ਵਿਰਕ ਸਨ ਕਿ ਹੰਜਰਾ ਸਨ? ਹੰਜਰਾ। ਸਾਰਾ ਹੰਜਰਾਵਾਂ ਦਾ ਪਿੰਡ ਸੀ? ਹਾਂ। ਤੇ ਮੁਸਲਮਾਨ ਹੰਜਰਾ ਵੀ ਰਹਿੰਦੇ ਸੀ ਇੱਥੇ? ਮੁਸਲਮਾਨ ਵੀ ਹੰਜਰਾ ਤੇ ਸਿੱਖ ਵੀ ਹੰਜਰਾ। ਅੱਛਾ। ਦੋਵੇਂ ਘਰ ਹੰਜਰਾਵਾਂ ਦੇ ਸਨ। ਸਹੀ ਹੋ ਗਿਆ। ਹਾਂ। ਜਿਹੜੇ ਇੱਥੇ ਸਿੱਖ ਰਹਿੰਦੇ ਸੀ ਮਸ਼ਹੂਰ ਉਹਨਾਂ ਦੇ ਕੋਈ ਨਾਂ ਯਾਦ ਹੁਣ ਸਾਨੂੰ ਦੱਸੋ। ਖੜਕ ਸਿੰਘ। ਹੈ। ਹਾਂਜੀ। ਉਹਦਾ ਬੁੱਢਾ ਸਿੰਘ। ਅੱਛਾ। ਹੈ ਕਰਮ ਸਿੰਘ, ਸਜਾਦਾ ਸਿੰਘ, ਸੁੰਦਰ ਸਿੰਘ। ਅੱਛਾ। ਸਾਉਣ ਸਿੰਘ, ਨਗਾਈਆ ਸਿੰਘ। ਵਾਹ। ਕਮਾਲੀਆ ਸਿੰਘ। ਕਮਾਲੀਆ ਸਿੰਘ ਵੀ ਸੀ? ਹਾਂ। ਬੜੇ ਦਾਣੇ ਹੋਰ ਬੜੇ ਨਾਂ ਨੇ, ਕੀ ਕਰੇ ਬੰਦਾ। ਤੇ ਜਿਹੜੇ ਤੁਹਾਡੇ ਹਮ ਉਮਰ ਸਨ, ਹੈ ਜਿਹੜੀ ਤੁਹਾਡੀ ਉਮਰ ਦੇ ਬੱਚੇ ਸਨ, ਆਹੋ 20 ਸਾਲਾਂ ਦੇ, ਉਹਨਾਂ ਦੇ ਕੋਈ ਨਾਂ ਯਾਦ ਹੋਣ? ਉਹਨਾਂ ਦਾ ਨਾਂ ਹੈ ਦਰਸ਼ੂ, ਦਰਬਾਰੀ, ਅੱਛਾ, ਜੈਂਬੀ, ਅੰਬੂ, ਚੂਰੀ ਹੈ ਤੇ ਹੋਰ ਕਿਹੜੇ
ਇਸ ਤਰ੍ਹਾਂ 4-5 ਬੰਦਿਆਂ ਨੂੰ ਆਇਆ ਜਾਣਾ। ਉਹ ਬੇਲੀ ਸਨ ਤੁਹਾਡੇ? ਆਹੋ ਬੇਲੀ ਸਨ, ਸਾਡੇ ਨਾਲ ਖੇਡਦੇ ਫਿਰਦੇ ਸਨ। ਕੀ ਕੰਮ ਕਰਦੇ ਹੁੰਦੇ ਸੀ ਉਸ ਵੇਲੇ ਤੁਸੀਂ? ਅਸੀਂ ਮੈਂ ਤੇ ਵੇਲੇ ਹੀ ਹੁੰਦਾ ਸਾ ਹੁੰਦਾ ਹੈ ਹੂੰ ਤੇ ਕਿਹੜੇ ਘਰ ਦੇ ਜੀ ਸਨ, ਉਹ ਕੋਈ ਵਾਹੀਆਂ ਦੇ ਕੋਈ ਨਗਲੇ ਦਾ ਪਿੰਡ ਦਾ ਕਰਦੇ ਸਨ। ਮੈਂ ਉਦੋਂ ਤੇ ਮੁੰਡਿਆਂ ਦੇ ਨਾਲ ਹੀ ਖੇਡਦਾ ਫਿਰਦਾ ਸਨ। ਵੱਡਾ ਏਡੇ ਏਡੇ ਮੇਰੇ ਨਾਲ ਯਾਰ ਬੇਲੀ ਸਨ। ਅੱਛਾ, ਹਾਂ ਇਹਨਾਂ ਦੇ ਮਕਾਨ ਕੱਚੇ ਹੁੰਦੇ ਸੀ ਕਿ ਪੱਕੇ? ਸਾਰਿਆਂ ਦੇ ਕੱਚੇ। ਅੱਛਾ, ਸਾਰਿਆਂ ਦੇ ਕੱਚੇ। ਹਾਂ ਸਾਡੇ ਪਿੰਡ ਸਾਰਿਆਂ ਦੇ ਕੱਚੇ ਰਹੇ ਨੇ। ਤੇ ਗੁਰਦੁਆਰਾ ਜਿਹੜਾ ਸੀ ਉਹਨਾਂ ਦਾ, ਉਹ ਪੱਕਾ ਸੀ ਕਿ ਕੱਚਾ? ਉਹ ਥੋੜਾ ਜਿਹਾ ਪੱਕਾ ਸੀ ਤੇ ਕੋਈ ਕੱਚਾ ਸੀ। ਤੇ ਮਸਜਿਦ ਜਿਹੜੀ ਸੀ ਪੁਰਾਣੀ, ਉਹ ਕਿਹੜੀ ਹੈ? ਸਾਡੀ ਇਹ ਜਿੱਥੇ ਆਪਾਂ ਬੈਠੇ ਆ? ਹਾਂ ਅੱਛਾ, ਇਹ ਪੁਰਾਣੀ ਮਸਜਿਦ ਸੀ ਉਸ ਵੇਲੇ। ਹਾਂ ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਇੱਥੇ? ਬੜਾ। ਕਿਹੜੀ ਜਗ੍ਹਾ ਤੇ ਲੱਗਦਾ ਸੀ? ਇੱਥੇ ਹੀ ਕਿਤੇ ਬੈਠੇ। ਇਹ ਜਿਹੜਾ ਪਿੱਛੇ ਦਰਬਾਰ ਨਜ਼ਰ ਆ ਰਿਹਾ ਹੈ, ਆ ਇਹਦਾ ਕੀ ਨਾਮ ਹੈ? ਬਾਬਾ ਚਿਰਾਗ ਸ਼ਾਹ ਬਾਬਾ ਚਿਰਾਗ ਸ਼ਾਹ ਵਾਲੀ। ਅੱਛਾ, ਬਾਬਾ ਚਿਰਾਗ ਸ਼ਾਹ ਵਲੀ। ਸਿੱਖ ਵੀ ਮੇਲਾ ਮਨਾਉਂਦੇ ਸੀ? ਆਹੋ। ਕੀ ਕੁਛ ਹੁੰਦਾ ਸੀ ਉਦੋਂ? ਹੈ ਸੇ ਕੋਈ ਮਿਲ ਆ ਕਿਹੜਾ ਸੀ ਆ ਨਾ ਘਰ, ਹਾਂਜੀ। ਇਹ ਤੇ 11ਵੀਂ ਦੀ 11ਵੀਂ ਦਿੰਦਾ ਸੀ ਇੱਥੇ ਦੁੱਧ। ਇਹ ਕਿਹਨਾਂ ਦਾ ਘਰ ਹੁੰਦਾ ਸੀ ਇੱਥੇ? ਆ ਸਿੱਖਾਂ ਦਾ ਇਹਦਾ ਕੀ ਨਾਮ ਸੀ ਸਿੱਖ ਦਾ? ਕਮਾਲੀਆ ਸਿੰਘ। ਅੱਛਾ, ਕਮਾਲੀਆ ਸਿੰਘ। ਇੱਥੇ 11ਵੀਂ ਦੀ 11ਵੀਂ ਦਿੰਦਾ ਸੀ ਦੁੱਧ? ਆ ਇਹ ਇੱਥੇ 11ਵੀਂ ਦਿੰਦਾ ਸੀ। ਅੱਛਾ। ਵਿੱਚ ਵੀ ਬੜੇ ਬੰਦੇ ਕਿਹੜੇ ਸਨ। ਹੁਣ ਉਹ ਕਿਹੜਾ ਖੜਕ ਸਿੰਘ ਸੀ, ਅਸੀਂ ਉੱਥੋਂ ਆਉਂਦੇ ਉਹ ਇਹ ਗਾਗਰ ਚੋ ਕੇ ਲੈ ਜਾਂਦਾ ਸੀ, ਆਪਣੇ ਮੁਰਸ਼ਦ ਨੂੰ ਦਿੰਦਾ ਸੀ। ਉਹ ਕਿਹੜਾ ਕੀ ਪਰ ਬੁਢਾਰੇ ਉੱਥੇ ਜਾ ਕੇ ਉਹਨੂੰ ਮੁਰਸ਼ਦ ਨੂੰ ਦਿੰਦਾ ਸੀ, ਉਹ ਖੋਇਆ ਬਣਾ ਕੇ। ਅੱਛਾ। ਹਾਂ ਬੜਾ ਬੰਦੇ ਕਿਹੜੇ ਸਨ, ਇਹ ਵੀ ਕਰਨ ਵਾਲੇ ਸਨ। ਵਾਹ ਵਾਹ ਬੰਦੇ ਕਿਹੜੇ ਜਾਣਦੇ ਸਨ ਅੱਲਾ ਨੂੰ। ਅੱਛਾ ਅੱਛਾ ਅੱਛਾ। ਅੱਜ ਵਿੱਚ ਕਿਹੜੇ ਰੱਬ ਨੇ। ਅੱਛਾ ਬਾਬਾ, ਰਹਿਣ ਸਹਿਣ ਕਿਦਾਂ ਦਾ ਹੁੰਦਾ ਸੀ ਆਪਸ 'ਚ ਤੁਹਾਡਾ? ਹੈ ਸਿੱਖਾਂ ਨਾਲ ਰਹਿਣ ਸਹਿਣ ਕਿਦਾਂ ਦਾ ਸੀ ਆਪਸ 'ਚ? ਰੱਬਾਂ ਦਾ ਇਹ ਸੀ ਬਈ ਉਤਰੇ ਬੜੇ ਬਈ ਉਹ ਖਾਣਾ ਉਹਨਾਂ ਆਪਣਾ ਦਾ ਸੀ, ਖਾਣਾ ਆਪਣਾ। ਉਹਨਾਂ ਦੇ ਕੰਮੀ ਕਿਹੜੇ ਪਕਾਉਣ ਵਾਲੇ ਰੋਟੀਆਂ ਡਰੇ ਤੇ ਸਾਡੇ ਡਰੇ। ਅੱਛਾ। ਦੂਜਾ ਇਹ ਵੀ ਉਹਨਾਂ ਦੇ ਚੌਂਕੇ ਝੋਸਾ ਲੱਗ ਜਾਣਾ ਹੈ, ਉਹਦਾ ਆਖਣਾ ਸਾਡਾ ਚੌਂਕਾ ਪਿੱਟ ਗਿਆ। ਅੱਛਾ। ਉਹਨਾਂ ਪੋਚਾ ਮਾਰ ਹੈ, ਫਿਰ ਮਾਰਨਾ ਤੇ ਤਾਂ ਉਹ ਠੀਕ ਹੋਣਾ ਹੈ। ਕਿ ਜਦੋਂ ਤੁਹਾਡੇ ਘਰ ਆ ਜਾਂਦੇ ਸੀ ਸਾਡੇ ਤੇ ਉਹਨਾਂ ਦਾ ਕੁੱਤਾ ਵੀ ਲੱਗ ਜਾਂਦਾ, ਕੋਈ ਨਹੀਂ ਪਿੱਟਦਾ। ਅੱਛਾ। ਤੇ ਅਸੀਂ ਆਨੇ ਬਸ ਸਾਡੇ ਲੱਗੇ ਫਿਰਦੇ ਨੇ, ਭਾਵੇਂ ਕੁੱਤੇ ਲੱਗੇ ਫਿਰਦੇ ਭਾਵੇਂ ਇਹ ਪਿੱਟੇਗਾ ਕਿਵੇਂ? ਉਹਨਾਂ ਸਿਰ ਕੇ ਬਣਾਇਆ ਸੀ, ਸਾਡੇ ਸਿਰ ਕੋ ਨਹੀਂ ਸੀ ਬਈ ਆ ਸਾਡਾ ਪਿੱਟ ਗਿਆ ਹੈ ਯਾਰ। ਉਹ ਸਿੱਖ ਜੂ ਦਾ ਵਿਆਹਾਂ ਸ਼ਾਦੀਆਂ 'ਚ ਆਉਣ ਜਾਣ ਹੈਗਾ ਸੀ? ਆਹੋ। ਕਿਹੜਾ ਕਿਹੜਾ ਵਿਆਹ ਵੇਖਿਆ ਤੁਸੀਂ? ਵਾਹ ਸਾਡਾ ਇੱਥੇ ਮਚਰਾਲੀਆਂ ਟੁਕੀਆਂ ਹਨ, 2 ਜੰਜਾਂ ਇੱਥੇ ਦਲੀਬਾ ਸਿੰਘ ਗੱਲ ਉਹਦੀਆਂ ਭੈਣਾਂ ਦੀਆਂ ਇੱਥੇ ਅਸਤਬਾਜ਼ੀਆਂ ਸਾਰੀ ਰਾਤ ਹੀ ਚੱਲਦੀਆਂ ਰਹੀਆਂ। ਅੱਛਾ। ਹਾਂ। ਰਾਤ ਇੱਥੇ ਰੁਕੇ ਸਨ ਉਹ? ਹੈ ਰਾਤ ਇੱਥੇ ਰਹੇ ਸਨ? ਆਹੋ ਰਾਤ ਇੱਥੇ ਡਿਗਰ ਆਏ ਸਨ। ਕੀ ਖਵਾਇਆ ਪਿਆ ਫਿਰ ਤੁਹਾਨੂੰ ਉਦੋਂ? ਹੈ ਸਾਨੂੰ ਕੀ ਖਾਣੇ, ਉਹਨਾਂ ਕੜਾਹ ਬਣਾਉਂਦੇ ਸਨ। ਇੱਕ ਰੋਟੀ ਕੜਾਹ ਦੀ ਦਿੰਦੇ ਸਨ, ਇੱਕ ਗੋਸ਼ਤ ਦੀ ਦਿੰਦੇ ਸਨ। ਕਿਹੜੀ ਕੜਾਹ ਦਿੰਦੇ ਸਨ ਨਾ, ਉਹ ਮੁਸਲਮਾਨ ਪਕਾਉਂਦੇ ਸਨ, ਮੁਸਲਮਾਨ ਹੀ ਖਾਂਦੇ ਸਨ। ਅੱਛਾ। ਉਹ ਜੇ ਵਾੜੋ ਨਾ ਕਰਨੀ ਹੋਵੇ ਨਾ, ਉਹ ਸਾਰੇ ਪਿੰਡ ਹੀ ਦਿੰਦੇ ਸਨ। ਅੱਛਾ। ਸਿੱਖਾਂ ਉਹ ਕਿਉਂ ਮੁਸਲਮਾਨਾਂ ਜੋ ਪਕਾਈ ਹੁੰਦੀ ਤੇ ਮੁਸਲਮਾਨ ਨਹੀਂ, ਉਹਨਾਂ ਨੂੰ ਕੱਚਾ ਰਾਸ਼ਨ ਦਿੱਤਾ ਹੁੰਦਾ। ਸਹੀ ਸਹੀ ਸਹੀ। ਅਲਾ ਰੋਟੀ ਕਿਹੜੀ ਪਕਾਣੀ ਉਹ ਨਾ, ਕਿਹੜੀ ਉਹਨਾਂ ਆਪ ਖਾਣੀ ਨਾ, ਦਹੀਂ ਵੜੇ ਤੇ ਉਹਨਾਂ ਦਾ ਪਰ ਉਹਨਾਂ ਘਰ ਬਣਾ ਕੇ ਤੇ ਉਹਨਾਂ ਦੇ ਮਹਿਰੇ ਸਨ, ਉਹਨਾਂ ਬਣਾ ਕੇ ਤੇ ਘਰ ਹੀ ਖਾਣੇ ਨੇ। ਅੱਛਾ ਅੱਛਾ। ਉਹ ਇੱਕ ਰੋਟੀ ਕਿਹੜੀ ਇਹਨਾਂ ਵੜਦੀ ਉਹ ਬਣੇ ਹੋਣੀ। ਸਹੀ। ਉਹ ਬਣੇ ਹੀ ਖਾਣੀ। ਤੇ ਜਦੋਂ ਕੋਈ ਵਿਆਹ ਸ਼ਾਦੀ ਮੁੰਡੇ ਦੀ ਹੁੰਦੀ ਸੀ ਉਦੋਂ ਨਕਲੀਏ ਵਗੈਰਾ ਵੀ ਆਉਂਦੇ ਹੁੰਦੇ ਸੀ? ਆਹੋ ਨਕਲੀਏ ਵੀ ਆਉਂਦੇ ਸਨ, ਕਹਿ ਮੇਰੀ ਵੇਖਦੇ ਹੁੰਦੇ ਸੀ ਤੁਸੀਂ? ਆਹੋ ਨਕਲੀਏ ਆਉਂਦੇ ਸਨ। ਟੁੰਡਾ ਰੱਖਦਾ ਜਾਂਦਾ ਸੀ। ਟੁੰਡਾ ਰੱਖਦਾ ਰਿਹਾ ਤੇ ਇੱਕ ਹੱਥ ਫੈਲ ਤੇ ਇੱਕ ਵੀਰ ਦੇਣ, ਇਹ ਤਰ੍ਹਾਂ ਬੜੇ ਆ ਕੇ ਇੱਥੇ। ਕਿੱਥੋਂ ਦੇ ਸਨ? ਹੈ ਕਿੱਥੋਂ ਦੇ ਸਨ? ਪਹਿਲਾਂ ਕੋਈ ਨਹੀਂ ਸੀ, ਪਹਿਲਾਂ ਕੰਜਰੀਆਂ ਦਾ ਤਮਾਸ਼ਾ। ਅੱਛਾ। ਢੋਲੇ ਵਾਲੇ ਹੋਣੇ। ਸਹੀ ਹੋ ਹੁਣ ਗਿਆ। ਪਿੱਛੋਂ ਉਦੋਂ ਪਿੱਛੋਂ ਆਏ ਨੇ ਸਾਰੇ ਪਾਕਿਸਤਾਨ ਬਣਤੇ ਨਕਲੀਆ ਆ ਗਏ। ਅੱਛਾ ਬਾਬਾ ਜੀ, ਇਹ ਦੱਸੋ ਆਲੇ ਦੁਆਲੇ ਪਿੰਡ ਦੇ ਵਿੱਚ ਖੂਹ ਜਿਹੜੇ ਸਨ, ਉਹਨਾਂ ਦਾ ਕੋਈ ਨਾਂ ਯਾਦ ਹੋਣ ਜਿਹੜੇ ਖੂਹ ਵਗਦੇ ਸਨ? ਆਹੋ ਇੱਕ ਤੇ ਸਾਡੇ ਪਿੰਡ ਵਗਦਾ ਸੀ ਪਿੰਡ ਦੇ ਵਿੱਚ। ਅੱਛਾ, ਉਹ ਕਿਹਦਾ ਸੀ? ਉਹ ਵੀ ਕਰਕੇ ਹੀ ਸਾਰਿਆਂ ਦਾ। ਅੱਛਾ, ਉਹ ਪਾਣੀ ਪੀਣ ਵਾਲਾ ਖੂਹ ਸੀ? ਪਾਣੀ ਪੀਣ ਵਾਲਾ ਵੀ ਤੇ
ਚਲਾਉਣ ਵਾਲਾ ਵੀ ਸੀ। ਅੱਛਾ ਚਲਾਉਣ ਵਾਲਾ ਆਂਡੇ ਜਿਹੜੇ ਪਲੀ ਪਿਆ ਲੈਂਦੇ ਖੜੇ ਤੇ ਜਿਹੜੇ ਆਲੇ ਦੁਆਲੇ ਖੂਹ ਸੀ ਉਹਨਾਂ ਦੇ ਕੋਈ ਨਾਂ ਯਾਦ ਹੋਣ? ਉਹਨਾਂ ਦਾ ਸਨਾਸੀ ਵਾਲਾ ਹੂੰ ਹੈ, ਉੱਥੇ ਇੱਕ ਖੂਹ ਹੈ ਨਾ ਹੁਣ, ਹਾਂ ਇੱਕ ਸਨਾਸੀ ਵਾਲਾ ਦੋ ਖੂਹਾਂ ਹਾਂ, ਤੇ ਦੋ ਬਲੌਲ ਵਾਲਾ ਹੈ ਅੱਛਾ ਹੈ, ਹੂੰ ਤੇ ਨਵਾਂ ਇੱਕ ਵਾਲਾ ਤੋਗਿਆਂ ਵਾਲਾ ਤੋਗਿਆਂ ਵਾਲਾ, ਇੱਕ ਆਪਣਾ ਛਨਾਵੇਂ ਵਾਲਾ, ਹੂੰ ਇੱਕ ਉਹ ਖੂਹ ਨਵਾਂ, ਹਾਂ ਨਵਾਂ ਤੇ ਇੱਕ ਉਹ ਨਵਾਂ ਨਹੀਂ, ਹਾਂ ਅੱਛਾ ਹਾਂ ਨਵੇਂ ਵਾਲਾ ਹਾਂ ਸੁਨਿਆਰੇ ਨਾਲ, ਨਵਾਂ ਵਾਲਾ ਨਹੀਂ ਸੀ ਹਾਂ ਸਹੀ ਹੋ ਗਿਆ। ਨਹਿਰੀ ਪਾਣੀ ਨਹੀਂ ਸੀ ਲੱਗਦਾ ਇੱਥੇ? ਨਾ ਨਹੀਂ ਨਾਰੀ ਲੱਗਦਾ ਸੀ, ਥੋੜਾ ਲੱਗਦਾ, ਅੱਛਾ ਥੋੜਾ ਲੱਗਦਾ ਸੀ। ਹਾਂ ਇੱਡਾ ਕੁ ਬੋਗਾ ਸੀ ਉਹ ਥੋੜਾ ਨਹੀਂ ਪਾਣੀ ਸੀ ਜਦੋਂ ਮੇਲਾ ਲੱਗਦਾ ਸੀ ਕਬੱਡੀ ਸ਼ਬੱਡੀ ਵੀ ਹੁੰਦੀ ਸੀ? ਬੜੀ। ਕੋਈ ਪਿੰਡ ਦਾ ਮਸ਼ਹੂਰ ਕਬੱਡਰ ਹੋਇਆ ਉਸ ਵੇਲੇ ਸਿੱਖਾਂ ਵਿੱਚੋਂ? ਸਿੱਖਾਂ ਦੇ ਪਿੱਛੇ ਹੀ ਹੋਏ ਨੇ ਸਾਡੇ ਪਾਲਾਂ ਦੇ, ਹਾਂ ਨਹੀਂ ਉਹ ਆਹੋ ਪਾਲਾਂ ਦੇ ਕੋਈ ਨਹੀਂ ਇਹਦੇ, ਕੋਈ ਕੌੜੀਆਂ ਆਈ ਕੁੜੀਆਂ ਸਨ। ਸਾਰੇ ਕਰਦੇ ਨੇ ਲੋਕ ਜਿਹਨੇ ਹੁਣ ਮਸ਼ਹੂਰੀਆਂ ਨਾ ਉਹ ਨਹੀਂ ਸਾਨੂੰ ਹਾਂ। ਅੱਛਾ 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 ਸਹੀ ਹੋ ਗਿਆ। ਉਹਨੇ ਮੇਰਾ ਪਿੰਡਾਂ ਦੇ ਵਿੱਚ ਤਾਂ ਪਤਾ ਹੁੰਦਾ ਸੀ ਨਾ ਸਾਰੇ ਨੇੜੇ ਨੇੜੇ ਹੂੰ ਉਹ ਪੁਰਾਣੇ ਮੁੰਡੇ ਕਬੱਡੀ ਖੇਡ ਇੱਥੋਂ ਮੇਲਾ ਵੇਖਣ ਨਾਲ ਦੇ ਪਿੰਡਾਂ 'ਚ ਵੀ ਜਾਂਦੇ ਹੁੰਦੇ ਸੀ ਤੁਸੀਂ ਸਿੱਖਾਂ ਦੇ ਬਾਲਾਂ ਨਾਲ? ਲੱਗਦੇ ਰਹਿੰਦੇ ਹਾਂ, ਕਿਹੜੇ ਕਿਹੜੇ ਪਿੰਡ ਦਾ ਮੇਲਾ ਵੇਖਣ ਜਾਂਦੇ ਸੀ? ਇੱਕ ਬੱਚੀ ਵਿਸਾਖੀ ਲੱਗਦੀ ਸੀ, ਹੂੰ ਉੱਥੇ ਵੀ ਜਾਂਦੇ ਸਾਂ। ਤੁਹਾਡਾ ਹਾਣੀ ਜਿਹੜਾ ਬੇਲੀ ਸੀ ਸਭ ਆਹੋ, ਤੋਂ ਜ਼ਿਆਦਾ ਉਹ ਕਿਹੜਾ ਆਹੋ। ਸੀ ਜਿਹਦੇ ਨਾਲ ਜਾਂਦੇ ਸੀ? ਉਹ ਜੈਬਾ ਸਿੰਘ ਤੇ ਦਰਸ਼ੂ ਇਹ ਕਿਹਦੇ ਮੁੰਡੇ ਬਾਰ ਸਨ? ਹੈ, ਇੱਕ ਦੇ ਤਲੀਬ ਕਾਨ ਸਿੰਘ ਦੇ ਮੁੰਡੇ ਸਨ ਦੋਵੇਂ। ਅੱਛਾ ਕਾਨ ਸਿੰਘ, ਹਾਂ, ਸਹੀ ਹੋ ਗਿਆ। ਇੱਕ ਬੁੱਢੇ ਦਾ ਸਿੰਘ ਦਾ ਪੁੱਤਰ ਸੀ, ਅੱਛਾ ਤੁਹਾਡੇ ਬੇਲੀ ਸਨ? ਅਵੇਲੀ ਸਨ। ਸਹੀ ਹੋ ਗਿਆ। ਅੱਛਾ ਬਾਬਾ ਜੀ ਉਦੋਂ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀ ਤੁਸੀਂ? ਆ ਕੌਡੀਆਂ ਆ ਜਾਂਦੀਆਂ, ਅੱਛਾ ਕਿੱਲਾ ਕਿੱਲੇ ਮੀਂਹ ਪੈਣਾ, ਪੱਜ ਜਾਣਾ ਬੰਨੇ, ਉੱਥੇ ਪਲੀਆਂ ਵਰਿਆਲ ਵਗਣੀ ਵੀ ਕਿਸੇ ਨੇ ਕਿਸੇ ਨੂੰ ਇੱਕ ਦੋ ਕੌਡੀ ਲੱਭ ਪੈਣੀ, ਆਖਣਾ ਮੈਨੂੰ ਕੌਡੀ ਲੱਭੀ ਹੈ, ਬੜਾ ਚਾਅ ਹੋਣਾ। ਅੱਛਾ ਆ ਉਦੋਂ ਪੈਲੀਆਂ 'ਚ ਕੋਡੀਆਂ ਲੱਭਦੀਆਂ ਸੀ? ਆਹੋ, ਉਦੋਂ ਕੁਣੀ ਸੀ ਨਾ ਮੁੰਜੀ ਮੁੰਜੀ ਲੱਗਦੀ, ਹੂੰ ਸਾਡੇ ਸੋਚ ਕੁਣੀ ਮੁੰਜੀ ਲੱਗੀ, ਅੱਛਾ ਉਹ ਨਕਲੀ ਦਾ ਪਲੀਆਂ ਵਗਦੀ ਵਾਹ ਚੜਦੇ ਸਨ, ਉਹ ਹੂੰ ਵਰਿਆਣਾ ਪਈ ਰਹੀਆਂ, ਕਿਹੜੇ ਮੀਂਹ ਪੈਂਦਾ ਸੀ ਨਾ, ਉਹ ਫਿਰ ਉਹ ਵਿੱਚ ਕਿਹੜੇ ਮਣਕੇ ਜਾਂ ਕੁੱਕ ਮਣਕਣੇ ਦੇ ਜਾਂ ਕੌਡੀਆਂ ਇਹ ਉੱਤੇ ਤਰ ਹੁੰਦੀਆਂ, ਅੱਛਾ ਅੱਛਾ ਉਹ ਫਿਰ ਅਸੀਂ ਦੁਆਲੇ ਦੁਆਲੇ ਭੱਜਣਾ ਸੀ ਮੁੰਡਿਆਂ ਤੇ, ਉਹ ਕੋਈ ਨਾ ਕੋਈ ਸਾਨੂੰ ਲੱਭ ਪਣੀ, ਅੱਛਾ 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 ਬਸ ਹੋਏ। ਸਹੀ ਹੋ ਗਿਆ। ਅੱਛਾ ਬਾਬਾ ਜੀ ਇਹ ਦੱਸੋ ਹਾਂ ਜਦੋਂ 47 ਦੀ ਵੰਡ ਹੋਈ ਹਾਂ, ਉਸ ਵੇਲੇ ਇਸ ਪਿੰਡ ਦੇ ਵਿੱਚ ਕੀ ਹੋਇਆ ਸੀ? ਕਿਵੇਂ ਉਹ ਲੋਕ ਇੱਥੋਂ ਗਏ? ਉਹਦੀ ਕਹਾਣੀ ਸਾਨੂੰ ਸੁਣਾਓ। ਇੱਥੋਂ ਸਾਰੀ ਅਮਨ ਨਾਲ ਦੱਸਣੀ ਹੈ, ਸਾਰੀ ਦੱਸਣੀ ਕਿਵੇਂ ਕੀ ਕੁਝ ਹੋਇਆ। ਇਹ ਸਾਰਾ ਕੋਈ ਹੋਏ ਇੱਥੇ ਹੋਇਆ ਨਹੀਂ, ਉਹ ਠੱਟੇ ਵਾਲੇ ਦੇ ਪਾਲੇ ਹੀ ਨਿਕਲ ਗਏ ਨੇ, ਹੂੰ ਗੱਡੇ ਜੋ ਕੇ ਕੋਲ ਸਾਡੇ ਲੱਗੇ ਨੇ, ਐਸਾ ਕੋਈ ਬੰਦਿਆਂ ਨਹੀਂ ਕੋਈ ਜਾ ਕੇ ਅੱਛਾ ਹੈਂ, ਤੇ ਕਿਹੜੇ ਦੂਜੇ ਨੇ ਉਹ ਰਹੇ ਨੇ ਇੱਥੇ, ਹੂੰ ਕੁਝ ਵਿੱਚੋਂ ਨਿਕਲ ਗਏ ਨੇ, ਸਾਡੇ ਪਿੰਡੋਂ ਨਿਕਲ ਗਏ ਨੇ ਕੁਝ, ਹੂੰ ਕੋਈ ਰਹਿ ਗਏ ਨੇ 4-5 ਘਰ, ਹੂੰ ਉਹਨਾਂ ਕਿਹਾ ਅਸੀਂ ਮੁਸਲਮਾਨ ਹੋਣਾ। ਅੱਛਾ ਮੁਸਲਮਾਨ ਹੋਣਾ। ਕਿਹੜਾ ਕਿਹੜਾ ਘਰ ਰਹਿ ਗਿਆ ਸੀ? ਇੱਥੇ ਬੁੱਢਾ ਸਿੰਘ ਹੈ ਜੀ, ਹੂੰ ਕਰਮ ਸਿੰਘ, ਸਜਾਦਾ ਸਿੰਘ ਤੇ ਆ ਮੰਗਾ ਸਿੰਘ, ਅੱਛਾ ਰਹਿ ਗਏ ਸੀ ਇੱਥੇ। ਇਹ ਇੱਥੇ ਕੁੱਤਰ ਤੇ ਅੱਕ ਮਾਰੀ ਜਾ, ਇਹ ਵੀ ਇੱਥੇ ਰਹੇ, ਹੂੰ ਬੜੇ ਘਰ ਵਿੱਚ ਰਹਿ ਗਏ ਸਨ। ਹੂੰ ਉਹ ਉਹਨਾਂ ਨੂੰ ਫਿਰ ਮਸੀਤ 'ਤੇ ਕੇਸ ਲਵਾਏ, ਅੱਛਾ ਮਸੀਤ ਆ ਗਾਵਾਂ ਗੂਆਂ ਖਵਾਈਆਂ, ਹੂੰ ਤੇ ਉਹ ਫਿਰ ਨਾ ਉਹ ਨਕਲੇ ਦਾ ਦੋ ਕਿਹੜੇ ਸੇ ਤਰੇ ਘਰ, ਉਹਨਾਂ ਨੂੰ ਮਿੰਟਰੀ ਪਈ ਪਿੱਛੋਂ, ਉਹਨਾਂ ਦੇ ਬੰਦੇ ਤਗੜੇ ਹੋਣ ਦੇ ਹੂੰ ਕਿਹੜੇ ਗਏ ਸਨ, ਟੁਰ ਗਏ ਸਨ, ਹੂੰ ਉਹ ਆ ਕੇ ਕੋਈ 3-4 ਘਰ 5 ਲੈ ਗਏ, ਇਹ ਜ਼ਬਰਦਸਤੀ ਤੁਸੀਂ ਰੱਖੇ ਸੀ ਕਿ ਆਪੇ ਹੀ ਰਹੇ ਸੀ ਆਪਣੀ ਉਹ ਆਪੇ ਹੀ ਗਏ ਸਨ, ਆਪੇ ਹੀ ਰਹੇ ਸਨ? ਆਪੇ ਹੀ ਗਏ, ਅੱਛਾ ਉਹ ਟਰੱਕ ਲਾਇਆ ਤੇ ਆਪ ਸਾਡੇ ਪਿੰਡ ਚ ਅਮਨ ਨਾਲ ਕੋਈ ਲੜਾਈ ਪਈ ਅੱਛਾ ਸਲੋਕ ਬਸੀ ਅੱਛਾ ਦੋ ਚਾਰ ਜਿਹੜੇ ਸੀ ਉਹਨਾਂ ਨੂੰ ਲੈ ਗਏ ਹੋ? ਲੈ ਗਏ, ਉਹ ਪਿੱਛੇ ਰਹਿ ਗਏ ਦੂਜੇ ਥੋੜੇ ਜਿਹੇ, ਹੂੰ ਉਹਨਾਂ ਨੂੰ ਨਾ ਇਹ ਉਹ ਖਾਂਦੇ ਹੀ ਪੀਂਦੇ ਰਹੇ, ਹੂੰ ਹਾਲਾ ਉਹ ਕਿਤੇ ਲੈ ਸਾਡੀ ਇਹ ਸੁਣਾ ਦਿਆਂ ਸੁਣਾ ਦਿਓ ਹੈ, ਉਹ ਸਾਰੇ ਉਹ ਗਏ ਜੋ ਜਦੋਂ ਐਂਟਰੀ ਆਈ ਹੈ ਨਾ, ਓਏ ਆ ਕਿਹੜੇ ਉਦੋਂ ਹੀ ਗਏ ਨੇ, ਹਾਂ ਪਹਿਲਾਂ ਤਾਂ ਗਏ ਨਹੀਂ ਨਾ, ਹਾਂ ਉਦੋਂ ਹੀ ਗਏ ਨੇ। ਹਾਂ, ਕਦੋਂ ਆਏ ਉੱਥੋਂ ਛੱਡਣ ਗਏ ਨੇ, ਬਾਬਾ ਪੂਰੀ ਕਹਾਣੀ ਸੁਣਾਉਣੀ ਹੈ। ਛੱਡਣ, ਉਹ ਗੱਲ ਕੀ ਇਹ ਬਣੀ ਨਾ, ਹਾਂ ਬਾਬਾ ਜੀ, ਜਦੋਂ ਖੜੋ ਜਾ। ਉਹ ਰਹਿ ਗਏ ਨਾ ਘਰ, ਹਾਂ
ਕਮਾਲੀਆਂ ਜਦੋਂ ਮਾਰਿਆ ਨੇ ਹਾਂ ਫਿਰ ਇਹਨਾਂ ਆਖਿਆ ਬਸ ਸਾਰੇ ਟੁਰ ਚੱਲ ਮੁੜ ਸਾਰੇ ਟੁਰ ਗਏ ਪੂਰੀ ਕਹਾਣੀ ਉਦੋਂ ਹੀ ਸੁਣਾਉਣੀ ਹੈ ਨਾ ਆਹ ਉਦੋਂ ਹੀ ਆਇਆ ਗਾ। ਅੱਛਾ ਹੋਰ ਕੋਈ ਨਹੀਂ ਸਾਇਆ ਇੱਥੇ ਹੁੰਦਾ ਹੈ ਸਿੱਖਾਂ ਦਾ ਘਰ ਮਾਰ ਜੂ ਕਦੇ ਕਮਾਲੀਆ ਸਿੰਘ ਸੀ। ਅੱਛਾ ਹਲਾ ਉਹਦਾ ਕਿਤੇ ਉਹਨੂੰ ਮਾਰ ਸੱਟੇ ਉਹਨੇ ਕਿੰਨੇ ਮਾਰਿਆ ਇੱਥੇ ਸਾਰੇ ਪਿੰਡ ਵੀ ਜਾਣਾ ਨਹੀਂ ਉਹ ਨਾਲੇ ਉਹ ਮੁਸਲਮਾਨ ਹੋ ਗਿਆ ਸੀ ਫਿਰ ਉਹਨੂੰ ਕਿਉਂ ਮਾਰਿਆ ਉਹਨੂੰ ਮਾਰਿਆ ਇਹ ਵੇ ਚਵਲ ਦੇ ਵਿੱਚ ਬੰਦੇ ਸਣੀ ਅੱਛਾ ਉਹਨਾਂ ਮਾਰਿਆ ਨਾ ਸਾਨੂੰ ਨਾ ਦੱਸੋ ਕੋਈ ਮਸਲਾ ਨਹੀਂ ਹਾਂ ਉਹ ਤਾਂ ਬਸ ਕਹਾਣੀ ਸੁਣਾ ਦਿਓ ਕਿ ਉਹਨਾਂ ਮਾਰਿਆ ਹੈ ਕੋਈ ਆਪਣਾ ਦੁੱਖ ਹੋਣੇ ਦਾ ਅੱਛਾ ਪੁਰਾਣੀ ਦੁਸ਼ਮਣੀ ਹੋਏਗੀ ਹਾਂ ਉਹਨਾਂ ਮਾਰਿਆ ਹੀ ਉਹ 4 ਮੁੰਡੇ ਤੇ ਇੱਕ ਕੁੜੀ ਦੋ ਮੁੰਡੇ ਮਾਰੇ 2 ਮੁੰਡੇ ਇੱਕ ਤੇ ਨੱਸ ਗਿਆ ਸੀ ਨਾ ਉਹ ਰਾਤੀ ਪਏ 5-10 ਬੰਦੇ ਅੱਛਾ ਚਵਲਾਂ ਜੀਆਂ ਉਹਨਾਂ ਆ ਕੇ ਤੇ ਦੁਆਲੇ ਹੋ ਗਏ ਉਸ ਉੱਥੇ ਖੜੋ ਕੇ ਆਖਿਆ ਖੁਦਾ ਦਾ ਨਾਂ ਜੇ ਸਾਨੂੰ ਛੱਡ ਦਿਓ ਅੱਛਾ ਸਾਨੂੰ ਗੋਸ਼ਤ ਵੀ ਖਵਾਇਆ ਜੇ ਇਹ ਮੈਂ ਗਾਵਾਂ ਦਾ ਅੱਛਾ ਸਾਡੇ ਕੇਸ ਲਵਾਇਆ ਜੇ ਮਸੀਤੀ ਕਲਮਾ ਪੜਾਇਆ ਜੇ ਅੱਛਾ ਉਹ ਤੁਹਾਨੂੰ ਉਸ ਕਲਮੇ ਦੀ ਮਾਰ ਵਗੇ ਜੇ ਸਾਡੇ ਨਾਲ ਕੋਲ ਆਏ ਤਾਂ ਉਹਨਾਂ ਮਾਰ ਸੱਟੇ ਕੌਣ ਕੌਣ ਮਰਿਆ ਸੀ ਉਦੋਂ ਸਾਰੇ ਵਿੱਚ ਹੀ ਤਰਾਵੇ ਚਾਰੇ ਮਰ ਗਏ ਸਨ। 4 ਬੰਦੇ ਮਰੇ ਸੀ ਹਾਂ ਇੱਕ ਤੇ ਕਮਾਲੀਆ ਸਿੰਘ ਸੀ ਹਾਂ ਤੇ ਇੱਕ ਲਾਲੂ ਤੇ ਇੱਕ ਜੀਰੂ ਤੇ ਇੱਕ ਜੂਰੀ ਉਹਦੀ ਕੁੜੀ ਸੀ ਨਾ ਕੁੜੀ ਵੀ ਨਿਕਲ ਗਈ ਸੀ ਤੇ ਇੱਕ ਮੁੰਡਾ ਕਿਹੜਾ ਕੁੜੀ ਕਿਹੜੀ ਸੀ ਉਹ ਵੜ ਗਈ ਦੂਜੇ ਚ ਇਹ ਉਹ ਤੰਦੂਰੀ ਚ ਅੱਛਾ ਮੁੰਡੇ ਨੂੰ ਮਾਰਿਆ ਉਤੋਂ ਦੇ ਕੇ ਕੜਾ ਤੇ ਉੱਤੇ ਰੱਖ ਲਿਆ ਹਾਲਾਤ ਕਿਹੜੀ ਕੁੜੀ ਸੀ ਉਹਨੂੰ ਮਾਰੀ ਉਹਨੇ ਬਲਮ ਉਹ ਆਈ ਸੱਟ ਜਾਣੇ ਅੱਗੇ ਸਾਡੀ ਵਾੜ ਸੀ ਪਈ ਆ ਦੂਜਾ ਬਾਲਣ ਤੰਦੂਰ ਵਾਲਾ ਅੱਛਾ ਉਹਦੇ ਵਿੱਚ ਜਾ ਪਈ ਉੱਥੇ ਤੁਰ ਕੇ ਅਸੀਂ ਕਰ ਲੈ ਅੱਛਾ ਤੁਸੀਂ ਲੈ ਗਏ ਘਰ ਹਾਂ ਲੈ ਕੇ ਪਰ ਕਰ ਗਏ ਉੱਥੇ ਉਹਨੂੰ ਨਾ ਝਰੀਟ ਹੀ ਲੱਗੀ ਦੂਜੀ ਆ ਕੱਪੜਿਆਂ ਨੂੰ ਪਈ ਅੱਛਾ ਉਹਨੂੰ ਕੋਈ ਹੋਰ ਜਾਣ ਨਹੀਂ ਲੱਗੀ ਸਿਰਫ ਇੱਥੇ ਝਰੀਟ ਹੀ ਲੱਗੀ ਕਿਹੜੀ ਥੋੜੀ ਥੋੜੀ ਰੱਤ ਵੱਗੀ ਉਹ ਫਿਰ ਸਾਡੇ ਉਹਨਾਂ ਕਪੜਾ ਸਾੜ ਕੇ ਲੀਰ ਤੋਂ ਉੱਤੇ ਬੰਨ ਕੇ ਧਰੀ ਉਹ ਕਿਹੜਾ ਮੁੰਡਾ ਸੀ ਨਾ ਉਹ ਵਿੱਚ ਹੀ ਰਿਹਾ ਤਾਂ ਕਿਹੜੀ ਸੀ ਨਾ ਗਿੱਲ ਉਹਨਾਂ ਦੀ ਮਾਂ ਅੱਛਾ ਉਸ ਨਾਲ ਖੂਹ ਨਾਲ ਹੀ ਡਾਲੇ ਆਵਾ ਨਾਲ ਡਾਲ ਅੱਛਾ ਉਸ ਆਪਣੇ ਘਰੋਂ ਖਲੋ ਕੇ ਉੱਤੇ ਕੰਧ ਦਿਓ ਮਾਰੀ ਟਰੱਕ ਮੈਂ ਇਸ ਗੱਲ ਨਾਲ ਮਰ ਜਾ ਅੱਛਾ ਹਲਾ ਉਸ ਮਾਰੀ ਟਰੱਕ ਤੇ ਖੂਹ ਅਗਾਂ ਜਾ ਪਈ ਅੱਛਾ ਅਗਾਂ ਜਾ ਪਈ ਅਗਾਂ ਡਿੱਗਦੀ ਆ ਗਲੀਏ ਪੈ ਗਈ ਇੱਥੇ ਸਾਡੇ ਪਿੰਡ ਬਾਬਾ ਸੈਣ ਹੁੰਦਾ ਅੱਛਾ ਹੈ ਜਾਣੇ ਦਾ ਸੈਣ ਚੌਧਰੀ ਉਹਨਾਂ ਦੇ ਘਰ ਵੜ ਗਈ ਅੱਛਾ ਸਾਨੂੰ ਵੱਡੇ ਪਤਾ ਲੱਗਾ ਗਿੱਲ ਤੇ ਉਹਦੇ ਵੇ ਅਸੀਂ ਉਹ ਕੁੜੀ ਵੀ ਉਹ ਮੁੰਡਾ ਵੀ ਨਿਕਲ ਕੇ ਤੇ ਸਾਡੇ ਕੋਲ ਆ ਗਿਆ ਤੁਹਾਡੇ ਘਰ ਇਹਨਾਂ ਦੋਵਾਂ ਨੂੰ ਲੈ ਕੇ ਤੇ ਉਹਦੇ ਗਏ ਆ ਤਾਂ ਕਿ ਮਤ ਸਾਡੇ ਦੁਆਲੇ ਕੋਈ ਆ ਜਾਏ ਅਸੀਂ ਚੋਰੀ ਚੋਰੀ ਉਹਨਾਂ ਦੇ ਘਰ ਛੱਡ ਆਏ ਉਹ ਫਿਰ ਰਹੇ ਨੇ ਉੱਥੇ ਹੀ ਫਿਰ ਉਸ ਟਰੱਕ ਮੰਗਵਾ ਕੇ ਤੇ ਉੱਥੇ ਹੀ ਬਾਬੇ ਸੈਣ ਹੀ ਕੱਢਿਆ ਉਹਨਾਂ ਅੱਛਾ ਬਾਬੇ ਸੈਣ ਦੇ ਘਰ ਬੀਬੀ ਗਿੱਲ ਇੱਕ ਉਹਦੀ ਕੁੜੀ ਦਾ ਕੀ ਨਾਂ ਸੀ ਇਹ ਨਮੋ ਤੇ ਇੱਕ ਉਹਦਾ ਮੁੰਡਾ ਉਹਦੇ ਨਾਲ ਚੰਗਾਰੂ ਉਹ ਛੋਟਾ ਸੀ ਤੇ ਉਹਦੀ ਹੰਦੇ ਨੇ ਹੁਣ ਦੱਸ ਬੜੀ ਪਈ ਜਲਦਾਰ ਹੋ ਗਿਆ ਅੱਛਾ ਹਾਂ ਅੱਛਾ ਤੇ ਬਾਕੀ ਉਹਦਾ ਭਰਾ 2 ਤੇ ਉਹਦਾ ਵਿਓ ਇੱਥੇ ਮਾਰਿਆ ਗਿਆ ਸੀ ਅਤਰਾ ਦੂਜਾ ਸਾਰਾ ਕਬੀਲਾ ਜੱਟ ਅਤਰਾ ਹੀ ਨਿਕਲੇ ਨੇ 7 ਮਾਰੇ ਗਏ 7 ਮਾਰੇ ਗਏ 7 ਨਾ ਇਹ ਮਰੇ ਸਨ ਚਾਰੇ ਸਾਰੇ ਮਰੇ ਸਨ 2 ਮੁੰਡੇ ਬਚ ਗਏ ਨਿੱਕੇ ਆ ਅੱਛਾ ਤੇ ਇੱਕ ਲਾਲੀ ਦਾ 2 ਮੁੰਡੇ ਸੀ ਇੱਕ ਉਹ ਆਏ ਕਾ ਤੇ ਕਿੰਨੇ ਦਿਨਾਂ ਬਾਅਦ ਫਿਰ ਇੱਥੋਂ ਗਏ ਸੀ ਟਰੱਕ 'ਚ ਇਹ ਪਿੱਛੋਂ 15-16 ਡੰਗਾ ਪਿੱਛੋਂ ਖੱਲੇ ਅੱਛਾ ਤੇ ਬਾਕੀ ਫਿਰ ਉਹਨਾਂ ਦੀ ਲਾਸ਼ਾਂ ਦਾ ਕੀ ਕੀਤਾ ਤੁਸੀਂ ਵਿੱਚ ਹੀ ਦਬ ਕੇ ਦੇ ਉੱਤੇ ਸਾੜ ਕੇ ਦੇ ਉੱਤੇ ਅੱਗ ਜੂ ਲਾ ਦਿੱਤੀ ਉਹਨੇ ਛੱਡ ਕੇ ਤੇਰਾ ਇਹਦਾ ਘਰ ਪੱਕਾ ਹੁੰਦਾ ਸੀ ਕਿ ਕੱਚਾ ਹੁੰਦਾ ਸੀ ਆਹੋ ਕੱਚੇ ਹੁੰਦੇ ਸਨ ਅੱਛਾ ਘਰ ਵੀ ਢਾਹ ਦਿੱਤਾ ਆ ਵਿੱਚ ਸੱਟ ਕੇ ਨਾ ਅੰਦਰ ਲਾ ਅੱਗ ਦਿੱਤੀ ਉਹਨੇ ਉੱਤੇ ਤੇਰਾ ਸੱਟ ਕੇ ਸਾਰੇ ਮਕਾਨ ਸਾਰੇ ਫੂਸ ਹੋ ਗਏ ਉਹ ਫਿਰ ਨਾ ਕਦੋਂ ਫਿਰ ਪਿੱਛੇ ਰੌਲਾ ਮੱਠਾ ਹੋਇਆ ਹੈ ਸਿੱਖ ਟੁੱਟ ਗਏ ਨੇ ਪਿਛਲੋ ਮਾਜਰ ਆ ਗਏ ਨੇ ਫਿਰ ਅਸਾਂ ਉਹ ਠੱਟਾ ਪ੍ਰਧਾਨੇ ਦਾ ਉੱਥੋਂ ਪੱਕੀਆਂ ਇੱਟਾਂ ਲਿਆ ਕੇ ਤੇ ਅੱਜ ਦਾ ਟੱਪ ਬਣਾਇਆ ਟੱਪ ਪੁਰਾਣਾ ਹੀ ਬਣਾਇਆ ਉਦੋਂ ਦਾ ਬਣਾਇਆ ਉਹਦੇ ਘਰ ਦੇ ਵਿੱਚ ਹੀ ਬਣਾਇਆ ਆ ਉੱਥੋਂ ਇੱਟਾਂ ਲਿਆਂਦੀਆਂ ਹਨ ਉਹ ਖੜਕ ਸਿੰਘ ਦੇ ਹਨ ਉਹਦੀ ਪੱਕੀ ਹਵੇਲੀ ਸੀ ਉਹਦੀ ਮਕਾਨ ਪੱਕਾ ਸੀ ਬੜਾ ਉਹ ਸ਼ਾਹੀਦਾਰ ਸੀ ਬੰਦਾ ਅੱਛਾ ਉਹ ਚੋਰੀ ਵੀ ਕਰਦਾ ਸੀ ਬੜਾ ਉਹ
ਕਤਲ ਵੀ ਬੜਾ ਬੜਾ ਬੜੀ ਬੜੀ ਨਹੀਂ ਉਹਦੀ ਦੁਸ਼ਮਣੀ ਵੀ ਹੈ ਸੀ ਕਿਤੇ, ਹੈ ਦੁਸ਼ਮਣੀ ਵੀ ਹੈ ਸੀ ਉਹਦੀ ਬੜੀ ਉਹ ਫੈਂਕੇ ਨੇ ਦੋ ਤਰੇ ਕਿੱਥੇ? ਇੱਕ ਇਹਦੇ ਉਹ ਆ ਕਸੋ ਕੇ ਉਹਦਾ ਭਤੀਜਾ ਜੈਲਦਾਰ ਦਾ ਉਹ ਮਾਰਿਆ ਜ਼ੈਲਦਾਰ ਮੁਸਲਮਾਨ ਸੀ ਇੱਥੋਂ ਦਾ? ਸਿੱਖ ਸੀ ਅੱਛਾ, ਉੱਥੋਂ ਦਾ ਕਸੋ ਕੇ ਆਂਦਾ ਉਹਦੇ ਨਾਲ ਦੁਸ਼ਮਣੀ ਸੀ ਉਹਦੀ? ਉਹ ਅਜਨੇ ਵਾਲੇ ਟੀਵੀ ਤੇ ਮੇਲੇ ਤੇ ਗਏ ਸਨ ਤਾਂ ਉਹਦੀ ਵਾਰ ਉਹਨੂੰ ਮਾਰ ਕੇ ਉੱਥੇ ਸੱਟ ਅੱਛਾ, ਕੋਈ ਤੇ ਕਈ ਉਹ ਚੋਰੀਆਂ ਚੋਰੀਆਂ ਵੀ ਕਰਦਾ ਸੀ? ਚੋਰੀ ਬੜੀ ਕਰਦਾ ਸੀ ਖੜਕ ਸਿੰਘ ਕੀ ਕਹਿੰਦੇ ਪਏ ਹੋ? ਇਹ ਦਾ ਡੰਗ ਮੋਇਆ ਕੀ ਹੋਇਆ ਸੀ ਉਹਨੂੰ? ਉਹਨੂੰ ਮਾਰਿਆ ਨਾ ਬਾਵੇ ਰਾਮੇ ਗੋਲੀ ਮਾਰੀ ਹੈ ਨਹੀਂ 47 ਤੋਂ ਪਹਿਲੇ ਮਰ ਗਿਆ ਸੀ ਉਹ? ਆ ਉਹਨਾਂ ਨਾਲ ਬਾਬੇ ਰਹਿਮਨ ਉਹਨਾਂ ਨਾਲ ਕੀ ਦੁਸ਼ਮਣੀ ਸੀ ਉਹਨਾਂ ਦੀ? ਉਹਨਾਂ ਦੀ ਮੱਝਾਂ ਕੱਢੀਆਂ ਸੋ ਉਹਨਾਂ ਦੀ ਘੋੜੀਆਂ ਭਜਾਈਆਂ ਹਨ ਬੜਾ ਲੰਮਾ ਬਾਹਰ ਅੱਛਾ, ਤੇ ਉਹਨਾਂ ਨੇ ਫਿਰ ਕਿੱਥੇ ਮਾਰਿਆ ਸੀ ਉਹਨੂੰ? ਟੱਗੜ ਉਹ ਆ ਦੂਜਾ ਆ ਪੇੜ ਸਿਜਾਦੇ ਦਾ ਝੂਠ ਚੱਕ ਕੋਲ ਇਹ ਤੋਂ ਜੋੜੇ ਵਾਲੇ ਗਏ ਸਨ ਅੱਛਾ, ਇਹ ਦਾ ਡੰਗ ਕਾਠੀ ਲੈਣ ਨਾਲੇ ਉੱਥੋਂ ਗੋਸ਼ਤ ਲਿਆਈਏ ਕੁਝ। ਅੱਛਾ, ਹਾਲਾ ਉਹ ਤਰਾ ਬੰਦੇ ਗਏ ਸਨ ਉਹ ਕਿਹੜਾ ਜਾਂਦੀ ਵਾਰ ਗਏ ਨਾ ਤਾਂ ਠੱਟਿਓ ਹਾਂ, ਉੱਥੇ ਇੱਕ ਗਾਦੀ ਤੇ ਬੈਠਾ ਸੀ ਹੈ ਉਹਨੂੰ ਗਾਲੇ 'ਚ ਕੱਪੜਾ ਪਾ ਕੇ ਉਹਨੂੰ ਵੱਟ ਚਾੜਿਆ ਉਹਨੇ ਸਜਾਦ ਨਾਂ ਸੀ ਉਹਨੂੰ ਵੱਟ ਚਾੜਨ ਲੈਣ ਆਖਣ ਲੱਗੇ ਮੈਂ ਉਡਾਇਆ ਚ ਉਸ ਆਖਿਆ ਮੈਂ ਫਲਾਣੇ ਦੀ ਰਾਤ ਪੀਣੀ ਹੈ। ਕਿਹਨੇ ਕਿਹਾ? ਉਹ ਖੜਕ ਸਿੰਘ ਉਹ ਕਿੱਥੇ ਨੇ ਮੈਂ ਉਹਨੇ ਰਾਤ ਪੀਣੀ ਹੈ। ਉਸ ਆਖਿਆ ਜਾ ਤੂੰ ਉਹਨਾਂ ਦੀਆਂ ਕੋਈ ਕੁੱਤੇ ਤੇ ਨਹੀਂ ਚੱਟ ਗਿਆ ਵਾ ਉਹ ਵੀ ਅੱਲਾ ਦੇ ਉਹ ਵੀ ਹੈਨ ਉਹ ਉੱਥੋਂ ਟੁਰ ਗਏ ਜਾ ਕੇ ਉੱਥੋਂ ਪਰਤੇ ਨਾ ਕਿਹੜੇ ਹਾਂਜੀ ਇਹ ਉਤਲੇ ਸਾਰੇ ਬੰਦੇ ਇਕੱਠੇ ਕਰਕੇ ਪਾ ਕੇ ਤੇ ਬੰਦੂਕ ਲੈ ਕੇ ਤੇ ਅੱਗੇ ਜਾ ਕੇ ਬਹਿ ਗਏ। ਅੱਛਾ, ਉਹ ਇਹ ਕਿਹੜੇ ਭੱਜੇ ਲੱਗੇ ਆਉਂਦੇ ਨੂੰ ਉਹਨਾਂ ਵੇਖ ਲਿਆ ਦੂਰੋਂ ਉਹਨਾਂ ਆਖਿਆ ਹੁਣ ਬੈਠਾ ਹੈ ਭੱਜ ਕੇ ਨਹੀਂ ਜਾਣਾ। ਉਹ ਫੈਲ ਉਹਨਾਂ ਮਾਰਿਆ ਫੈਲ ਮਾਰਿਆ ਤੇ ਉਹ ਇੱਕ ਲੱਗਾ ਉਹਦੇ ਭਤੀਜੇ ਅੰਬੂ ਨੂੰ। ਅੱਛਾ, ਉਹ ਤੇ ਉੱਥੇ ਡੇਗ ਕੇ ਤੇ ਨਿਕਲ ਗਿਆ ਪਾਸੇ ਤੇ ਪਿੱਛੇ ਅਸੀਂ ਗਰਜਾ ਸਿੰਘ ਨਾਂ ਸੀ ਉਹਦੇ ਮਿਰਜ਼ੇ ਵਾਲੇ ਦਾ ਮਿਰਜ਼ੇ ਦਾ ਉਹ ਫੁੱਪੀ ਦਾ ਪੁੱਤਰ ਸਾਥ ਕੇ ਮਿਰਜ਼ਾ ਵਿਰਕਾਂ ਦਾ ਸੀ। ਉੱਥੇ ਇੱਕ ਬੰਦਾ ਸੀ ਨਾਲ ਉਹਦੇ ਉਹ ਗਰਜਾ ਸਿੰਘ ਉਹ ਭੱਜ ਵਗਾ ਉਹ ਭੱਜ ਵਗਾ ਪਿੱਛੇ ਰਹਿ ਗਿਆ ਕੱਲਾ। ਅੱਛਾ, ਕੱਲਾ ਕੇ ਰਹਿ ਗਿਆ ਤਾਂ ਲਗਾ ਹੁੰਦਾ ਸਾਮਾ ਖੂਨ ਆਤਾ ਹੀ ਸੋ ਬੰਦਾ ਸਿੱਧਾ ਹੀ ਲਗਾ ਹੁੰਦਾ ਉਹਨੂੰ ਬਾਵੇ ਰਾਮੇ ਨੂੰ। ਬਾਬਾ ਰਾਮਾ ਤੇ ਬਾਵੇ ਰਾਮੇ ਦਾ ਪੁੱਤਰ ਸਿਉਣੀ ਇਹ ਦੋਵੇਂ ਪਿਓ ਪੁੱਤਰ ਸਨ। ਦੂਜਾ ਆਦਮ ਕਿਹੜਾ ਸੀ ਲਾਮੇ ਬੈਠਾ ਹੈ। ਅੱਛਾ, ਪਿੱਛੇ ਮੋਕਲਾ ਬਾਇਆ ਸਨ ਬਸ ਸਾਡੇ ਤੋਂ ਵਧਿਆ ਫਿਰ ਉਹ ਫਿਰ ਕਿਲੇ ਦੋ ਫੈਲ ਹੋ ਗਏ ਨੇ ਉਹ ਅੱਕ ਗਏ ਨੇ। ਉਹ ਫਿਰ ਸਿਉਣੀ ਉਹਦਾ ਪੁੱਤਰ ਬਾਬਾ ਪੱਠਾ ਸੀ ਏਡਾ ਤੇ ਨਹੀਂ ਸੀ ਤੇ ਪਰ ਪੱਠਾ ਹੀ ਸੀ ਚੰਗਾ। ਪਤਾ ਕਿ ਪਿਓ ਹੁਣ ਕਿਲੇ ਸਿਰ ਤੇ ਆ ਗਏ ਨੇ ਗੋਡਾ ਮੂੰਹ ਦਾ ਮਾਰ ਕੇ ਉਹ ਫਿਰ ਗੋਡਾ ਮੂੰਹ ਦਾ ਮਾਰ ਕੇ ਤੇ ਸਿੱਧਾ ਫੈਲ ਆ ਲੱਗਾ ਉਲਟ ਕੇ ਜਾ ਪਿਆ ਉਲਟ ਕੇ ਜਾ ਪਿਆ। ਉਹਨੂੰ ਆਖ ਲੱਗੇ ਜੇ ਹੁਣ ਵੀ ਆਖੇ ਚਾਚਾ ਖੜਕ ਸਿੰਘ ਆਖ ਮੈਂ ਜਾਣਦੇ ਹੋ ਤੇ ਅਸੀਂ ਜਾਣਦੇ ਨੇ। ਅੱਛਾ, ਉਹ ਸਾਕੇ ਨਾ ਕਿਹੜੀ ਆ ਗਈ ਚਲੋ ਹੁਣ। ਅੱਛਾ, ਖੜਕ ਸਿੰਘ ਨੇ ਫਿਰ ਮਾਫੀ ਨਹੀਂ ਮੰਗੀ ਉਹਨਾਂ ਨਾ ਉਹ ਫਿਰ ਲੈ ਗਏ ਨੇ ਮੁਸ਼ਕਾਂ ਬੰਨ ਕੇ ਉੱਥੇ ਜਾ ਕੇ ਕਾਰ ਕੇ ਬਾਲਣ ਇਕੱਠਾ ਜਿਉਂਦੇ ਨੇ ਉੱਤੇ ਜਦ ਰਹਿਣੇ ਨਾ ਆਖਣੇ ਆ ਇੱਕ ਵਾਰ ਆ ਹੈ ਮਾਫੀ ਮੰਗ। ਉਹ ਸਾਕੇ ਨਾ ਮਾਫੀ ਨਹੀਂ ਮੰਗੀ ਉਹਨੇ। ਉਹ ਫਿਰ ਬਸ ਉਹਨਾਂ ਅੱਗ ਲਾਈ ਚਾ ਹਲਾ ਆ ਬੰਦੂਕ ਲੈ ਕੇ ਤੇ ਕੋਠੇ ਤੇ ਚੜ ਗਈ ਤੇ ਉਹ ਹੇਠਾਂ ਅੱਗ ਲੱਗੀ ਆ ਤੇ ਉਹ ਫਿਰ ਕਈ ਮੌਕਾ ਆਂਦਾ ਵਾ ਸਾਥ ਸਾਥ ਪਿੰਡੇ ਚ ਰਵਾਂਦੇ ਸਾਰੇ ਕਿਸੇ ਨੇ ਅੱਗ ਪਈ ਤੂੰ ਆਵਾਜ਼ ਵਜਾਣਾ ਦੀ ਇਹ ਖੜਕੂ ਹੁੰਦਾ ਤੇ ਹੋਰ ਕੋਈ ਮਰਦਾ ਤੇ ਖੜਕੂ ਵਜਾ ਲੈਣੀ। ਉਹ ਇਸ ਤਰ੍ਹਾਂ ਕਰਕੇ ਤੇ ਉਹ ਲੱਗੇ ਉਹ ਸਾਲ ਪਿੱਛੋਂ ਫਿਰ ਬਾਬਾ ਰਾਮੂ ਫਾਇਆ ਆਇਆ ਉੱਥੇ ਹੀ ਦੜਾ ਡਾਂਗ ਫੜਿਆ ਗਿਆ ਸੀ। ਫੜਿਆ ਤੂੰ ਉੱਥੇ ਹੀ ਸੀ ਜਾਣਾ ਕਿਤੇ ਤੱਕ। ਅੱਛਾ, ਉਹਨੂੰ ਫਿਰ ਫਾਂਸੀ ਲੱਗ ਗਿਆ। ਇਹ ਉਸੇ ਈਦ ਵਾਲੇ ਦਿਨ ਅੱਗੋਂ ਕਿਹੜੀ ਈਦ ਆਉਂਦੀ ਹੈ ਸਾਲ ਪੂਰਾ ਸਾਲ ਬਾਅਦ ਈਦ ਵਾਲੇ ਦਿਨ ਉਹ ਮਰਿਆ ਤੇ ਅਗਲੀ ਈਦ ਤੇ ਉਹ ਮਾਰ ਦਿੱਤਾ। ਸਹੀ ਹੋ ਗਿਆ। ਉਹਦੇ ਫਿਰ ਪੁੱਤਾਂ ਨੇ ਕੋਈ ਦੁਸ਼ਮਣੀ ਦੇ ਦੂਸਰਾ ਕੋਈ ਅੱਗੇ ਵਧਾਈ ਤੇ ਨਹੀਂ? ਉਹ ਕਿਹੜੇ ਸਨ ਬਾਬੇ ਰਾਮੇ ਦੇ ਉਹ ਤਾਂ ਨਿਕਲ ਗਏ ਨਕਦਾਈ। ਅੱਛਾ, ਉੱਥੇ ਰਿਹਾ ਹੀ ਕੋਈ ਨਹੀਂ। ਇਹ ਵੀ ਬਾਬੇ ਰਾਮੇ ਦਾ ਨਹੀਂ ਪੁੱਤਰਾ ਉਹ ਜਿਹੜਾ ਮੰਜੂ ਉਹ ਕੋਈ ਨਹੀਂ ਰਿਹਾ। ਉਹ ਜਿਹੜਾ ਕੀ ਨਾਂ ਹੀ ਉਹਰੇ ਰਾਮਾ ਉਹ
ਤੇ ਉਹਦੇ ਜਿਹੜੇ ਉਹੀ ਤੇ ਆ ਬੜੀ ਤੂੰ ਵਾਰੀ ਤੇ ਆ ਧੁੱਪ ਸੜੀ ਇੱਥੇ ਮੈਂ ਵੇਖਿਆ ਹੈ। ਅੱਛਾ ਬਾਬਾ ਉਹਦੀ ਵੀ ਜ਼ਮੀਨ ਵਾਵਾ ਸੀ ਰਹਿਮਤ ਦੀ? 500 ਕਿੱਲਾ ਮਾਲ ਗਈ। ਤੇ ਹੁਣ ਹੈਗੀ ਏ? ਨਹੀਂ ਇੱਕ ਮੱਲਾ ਵੀ ਸੀ ਕਿਹੜਾ ਕਾਫੀ ਕਿਹੜਾ ਕੋਈ ਕਾਫੀ ਸੀ ਉਹ ਕਾਬ ਦੀ ਚਾਹੀਦੀ ਸੀ ਤਾਂ ਉਹ ਹੀ ਨਾ ਕਬਜ਼ਾ ਕੋਈ ਸੀ ਕਬਜ਼ਾ ਤਾਂ ਉਹਦਾ ਹੀ ਸੀ ਨਾ ਬਾਬਾ ਦਾ ਨਾਮ ਉੱਤੇ ਬਾਬਾ ਦਰਬਾਰ ਹੈ, ਉੱਥੇ ਦਰਬਾਰ ਉੱਤੇ ਬੈਠਾ ਹੈ। ਅੱਛਾ 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 ਹੁਣ ਛੱਡ ਗਏ ਨੇ? ਆਹੋ ਹੁਣ ਤੇ ਛੱਡ ਗਿਆ ਨਾ। ਸਹੀ ਹੋ ਗਿਆ। ਤੇ ਇਹਦੀ ਖੜਕ ਸਿੰਘ ਦੀ ਕਿੰਨੀ ਕੁ ਜ਼ਮੀਨ ਸੀ? ਕੋਈ ਕਹਿੰਦੇ ਵੱਡੇ ਮੁੰਡੇ ਕੋਈ ਉਹਦਾ ਪਤਾ ਹੀ ਕਰ ਲਓ। ਨਹੀਂ ਬਾਬਾ ਜ਼ਮੀਨ ਸੀ ਹਾਂ ਲੇਕਿਨ ਬੰਦਾ ਭਰਾਲੇ ਵਾਲਾ ਸੀ। ਆ ਬੰਦਾ ਤੇ ਗੱਲ ਹੈ ਸਾਰਾ ਪੂਰਾ ਅੰਜਰਾ ਸੀ। ਖੁੱਲ ਕੇ ਗੱਲਾਂ ਕਰ ਹੰਜਰਾ ਖੁੱਲ ਕੇ ਪੁਰਾਣੀਆਂ ਗੱਲਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ ਉਹ ਲੋਕ ਇੱਥੋਂ ਚਲੇ ਗਏ ਸਹੀ ਸਲਾਮਤ ਤੇ ਕੁਛ ਇੱਥੇ ਮਾਰੇ ਵੀ ਗਏ। ਹਾਂ ਤੁਸੀਂ ਉਸ ਖਾਨਦਾਨ ਦੀ ਜਾਨ ਵੀ ਬਚਾਈ, ਉਹ ਕੁੜੀਆਂ ਦੀ ਜਾਨ ਬਚਾਈ। ਹਾਂ। ਉਸ ਤੋਂ ਬਾਅਦ ਜਦੋਂ ਇੱਥੋਂ ਲੋਕ ਚਲੇ ਗਏ 47 ਤੋਂ ਬਾਅਦ ਕੋਈ ਮੁੜ ਕੇ ਤੁਹਾਡਾ ਪਿੰਡ ਵੇਖਣ ਆਇਆ ਜਾਂ ਤੁਹਾਨੂੰ ਮਿਲਣ ਆਇਆ? ਨਾ ਕੋਈ ਬੰਦਾ ਨਹੀਂ ਆਇਆ, ਕੋਈ ਬੰਦਾ ਨਹੀਂ ਆਇਆ, ਕਿਸੇ ਨੇ ਵੀ ਮਿਲਣਾ। ਤੁਸੀਂ ਦੱਸਿਆ ਸੀ ਕਿ ਬੜੇ ਪਿਆਰ ਨਾਲ ਰਹਿੰਦੇ ਸੀ, ਨਹੀਂ ਬੜੇ ਸਲੂਕ ਨਾਲ ਰਹਿੰਦੇ ਸੀ, ਲੇਕਿਨ ਉਹ ਫਿਰ ਕੀ ਐਵੇਂ ਦੀ ਅੱਗ ਬਲ ਪਈ ਕਿ ਸਿਰਫ- ਮੁਸਲਮਾਨ ਕਰਕੇ ਤੁਸੀਂ ਲੋਕਾਂ ਨੇ ਮਾਰ ਛੱਡੇ? ਸਿਰਫ ਆਇਆ ਗੱਲ ਤੋਂ ਨਹੀਂ ਐਸ ਕੀ ਗੱਲ ਸੀ ਕਿ ਤੁਸੀਂ ਇੱਥੇ ਸਿਰਫ ਇੱਕ ਬਣਾਉਣਾ ਸੀ ਬਹਿਣ ਉੱਠਣ ਵਾਸਤੇ? ਨਹੀਂ ਇਹ ਤੇ ਫਿਰ ਵਿਆਹ ਜੁਦਾ ਸੀ ਤੇ ਫਿਰ ਗੱਲ ਕੀ ਐਸੀ ਹੋ ਗਈ ਸੀ ਜਿਹੜਾ ਉਹਨੂੰ ਮਾਰਨਾ ਪਿਆ? ਕੋਈ ਗੱਲ ਦਾ ਕੋਈ ਗਵੇੜ ਕਿ ਉਹਦੇ ਕੋਲ ਕੋਈ ਪੈਸਾ ਸੀ, ਕੋਈ ਐਂ ਦੀ ਚੀਜ਼ ਸੀ ਕਿ ਜਾਂ ਉਹਦੇ ਡੰਗਰਾਂ ਵਾਸਤੇ ਮਾਰਿਆ ਗਿਆ? ਕੋਈ ਚੋਰੀ ਦੇ ਲਾਮੇ ਕਰਦਾ ਸੀ, ਉਹਦੇ ਨਾਲ ਕਦੇ ਲਾਮੇ ਚੋਰੀ ਕੀਤੀ ਤੂੰ। ਇਹਨੇ? ਹਾਂ ਇਹਨੇ ਹੂੰ ਤੇ ਲਾਮੇ ਕੀਤੀ ਤੂੰ ਕਦੀ ਸਾਕਾਂ ਤੇ ਹੂੰ ਉਹਨਾਂ ਫਿਰ ਮਰਵਾਇਆ ਵੇ ਸਾਕਾਂ। ਅੱਛਾ ਅੱਛਾ ਜਿਨ੍ਹਾਂ ਨੇ ਮਾਰਿਆ ਉਹ ਵੀ ਹੰਜਰਾ ਸਨ? ਹਾਂ ਜਿਹੜਾ ਮਰਿਆ ਉਹ ਵੀ ਹੰਜਰਾ ਸੀ? ਹਾਂ। ਸਹੀ ਹੋ ਗਿਆ, ਠੀਕ ਹੋ ਗਿਆ। ਸਾਡੇ ਇੱਥੇ ਯਾਰ ਬੇਲੀ ਟੁਰ ਗਏ ਨੇ, ਹਾਂ ਕਦੀ ਯਾਦ ਆਏ ਤੁਹਾਨੂੰ? ਯਾਰ ਹੁਣ ਬੜਾ ਨੇ ਦਰਸ਼ੂ ਜੈਬੂ ਦਰਸ਼ੂ ਇਹ ਸਾਰਾ ਯਾਦ ਆਉਂਦੇ ਨੇ ਅੱਗੋਂ ਖਰੇ ਹੈ ਜੇ ਮਰ ਗਏ ਨੇ। ਨਹੀਂ ਜੇ ਅਗਰ ਉਹਨਾਂ ਵਿੱਚੋਂ ਕੋਈ ਜਿਉਂਦਾ ਹੋਇਆ ਜਾਂ ਉਹ ਕੁੜੀ ਜਿਉਂਦੀ ਹੋਈ ਜਿਹਦੇ ਤੁਸੀਂ ਜਾਨ ਬਚਾਈ ਸੀ, ਹਾਂ ਉਹਦੀ ਕਿੰਨੀ ਕੁ ਉਮਰ ਸੀ? ਉਹ ਤਾਂ ਏਡੀ ਗੁੱਸੇ ਵਿਚਾਰੇ। ਅੱਛਾ ਏਡੀ ਕੁ ਸੀ? ਤੇ ਉਹ ਹਾਂ ਤੇ ਮੁੰਡਾ- ਐਡਾ ਮੁੰਡਾ ਸੀ, ਉਹਦਾ ਮੁੰਡੇ ਨੂੰ ਤੁਸੀਂ ਨਾਂ ਦੱਸਿਆ, ਉਹਦਾ ਕੀ ਨਾਂ ਦੱਸਿਆ ਸੀ? ਉਹਦਾ ਨਾਂ ਸ਼ਿੰਗਾਰਾ ਸਿੰਘ। ਸ਼ਿੰਗਾਰਾ ਸਿੰਘ? ਉਹ ਸਾਨੂੰ ਦੱਸ ਪਈ ਏ ਹੂੰ ਉਹਦਾ ਉਸ ਨੂੰ ਪੜਾਇਆ, ਉਸ ਉਹਦੀ ਮਾਂ ਅੱਛਾ ਪੜਾਇਆ ਤੇ ਉਹ ਜਾਇਦਾਰ ਹੋ ਗਿਆ। 20 ਕਿੱਲੇ ਇੱਥੇ ਭੋਏ ਸੀ ਉਹਨਾਂ ਦੇ। ਹੂੰ ਉਹ ਮਿਲ ਗਈ ਉਹਨੂੰ ਉਧਰ? ਉਹ ਮਿਲ ਗਈ, ਉਹ ਜਾਇਦਾਰ ਬਣ ਗਿਆ ਹੈ। ਹੂੰ ਉਹ ਬਸ ਬੜਾ ਉਹਦਾ ਠਾਠ ਵੱਜਿਆ ਹੈ। ਅੱਜ ਉਹਨੂੰ ਬੱਧੀ ਨਹੀਂ ਸੁਣੀਂਦੀ। ਅੱਛਾ ਇਹ ਕਿਸੇ ਦੱਸ ਪਾਈ ਹੈ। ਉਧਰੋਂ ਕੋਈ ਸਿੱਖ ਆਇਆ ਹੋਣਾ ਨਾ ਇੱਧਰ? ਆਖਰੀ ਦੇ ਆ ਕੀ ਦੱਸਦੇ ਨੇ ਕਿਹੜੇ ਇਲਾਕੇ 'ਚ ਜਾ ਕੇ ਬੈਠੇ ਨੇ? ਕਰਨਾਲ 'ਚ ਬੈਠੇ ਨੇ? ਇਹ ਨਹੀਂ ਪਤਾ ਕਿਤੇ ਕਰਨਾਲ 'ਚ ਬੈਠੇ ਨੇ ਕਿ ਕਿਤੇ। ਚਲੋ ਜੀ ਬਜ਼ੁਰਗੋ, ਇਨਸ਼ਾਅੱਲਾ ਪਿੰਡ ਤੁਹਾਡੇ ਤੱਕ ਵੀਡੀਓ ਪਹੁੰਚੇਗੀ ਪਿੰਡ ਦੇ ਲੋਕਾਂ ਕੋਲ। ਹਾਂ ਅੱਛਾ ਜੀ ਬਾਬਾ ਜੀ, ਆਪਣੇ ਕੋਈ ਯਾਰਾਂ ਬੇਲੀਆਂ ਨੂੰ ਕੋਈ ਸੁਣਾ ਦੇਣਾ ਹੋਵੇ ਤਾਂ ਦੇ ਸਕਦੇ ਹੋ। ਦਰਸ਼ੂ ਜੈਬੀ ਹੂੰ ਅੰਮੋ ਤੇ ਸੰਦੋਕੀ ਹੂੰ ਤੇ ਪੂਰੀ ਜੂਰੀ ਹੂੰ ਹੈ ਤੇ ਇਹ ਸ਼ਿੰਗਾਰਾ ਸਿੰਘ। ਅੱਛਾ ਹਾਂ ਤੇ ਇਹ ਕਿਹੜੇ ਮਰ ਗਏ ਸਨ, ਇਹ ਤੇ ਸਾਡੇ ਬੇਲੀ ਸਨ। ਪਰ ਚਲੋ ਉਹ ਸ਼ਿੰਗਾਰਾ ਸਿੰਘ ਕਿਹੜਾ ਇੱਥੋਂ ਗਿਆ ਮੇਰੇ ਕੋਲ, ਉਹ ਤਾਂ ਪਤਾ ਹੀ ਨਾ ਮੇਰਾ ਕੋਈ। ਅੱਛਾ ਉਹਦੇ ਮੈਂ ਖਰੀ ਮੇਰੀ ਆਪ ਚੁੱਕ ਕੇ ਵੇਖਿਆ, ਵੇਖ ਨਾਲ ਮੇਰੇ ਲੱਗਾ ਪਿਆ ਵਿਚਾਰਾ। ਅੱਛਾ ਅਗਰ ਉਹ ਉਹਨਾਂ ਵਿੱਚੋਂ ਕੋਈ ਹੋਵੇ ਤਾਂ ਤੁਹਾਡਾ ਰਾਬਤਾ ਕਰਾਵੇਗੀ? ਹਾਂ ਰਾਬਤਾ ਕਰਨੋ? ਜੇ ਮੈਂ ਬਚਿਆ ਰਿਹਾ ਤਾਂ ਜੇ ਮੇਰੀ ਇਹ ਨਾ ਰੂੜੀਆਂ ਟੁੱਟ ਕੇ ਬਣ ਜਾਈਆਂ। ਨਹੀਂ ਜੀ, ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਨਹੀਂ ਦੇਵੇ। ਤੇ ਉਹ ਦਿਲ ਕਰਦਾ ਉਹਨਾਂ ਨੂੰ ਜੱਫੀ ਪਾਉਣ ਨੂੰ, ਆਓ ਮਿਲਣ ਨੂੰ ਦਿਲ ਕਰਦਾ ਹੈ? ਮੇਰੇ ਤਾਂ ਉਹਨਾਂ ਨੂੰ ਸੁਣਾ ਦਵੋ ਨਾ ਕਿ ਆਓ ਪਿੰਡ ਤੁਹਾਡੀ ਖਿਦਮਤ ਕਰੀਏ। ਉਹਨਾਂ ਨਹੀਂ ਆਉਣਾ, ਇੱਕ ਵਾਰੀ ਕਹੋ ਸਹੀ ਤੁਸੀਂ। ਉਹਨਾਂ ਡਰਦਿਆਂ ਨਹੀਂ ਆਉਣਾ। ਨਹੀਂ ਹੁਣ ਕਾਹਦਾ ਡਰ ਆ? ਡਰ ਖਤਮ ਹੋ ਗਿਆ ਹੁਣ ਆ ਜਾਂਦੇ ਨੇ। ਹੈਨਾ ਹਾਂ ਕਹੋ ਤੁਸੀਂ। ਚਲੋ ਉਹਨਾਂ ਨੂੰ ਇਹੀ ਹੈ ਬਈ ਇੱਕ ਵਾਰ ਮੇਰੇ ਕੋਲ ਮਿਲ ਜਾਣਾ ਹੂੰ ਹੈ। ਸ਼ਿੰਗਾਰਾ ਸਿੰਘ ਆਵੇ ਤੇ ਮਿਲ ਜਾਵੇ। ਹਾਂ ਉਹਦੀ ਅਗਰ ਔਲਾਦ ਹੋਵੇ ਉਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ। ਤੇ ਰੱਖੋਗੇ ਉਹਨਾਂ ਨੂੰ ਆਪਣੇ ਕੋਲ? ਹਾਂ ਕੋਲ ਰੱਖਾ ਦੇ ਕਹਿਰੀ ਮੇਰੀ ਉਹਨੇ ਫਾਟ ਕਰਾਂਗੇ, ਉਹਨਾਂ ਦੀ ਡਿਊਟੀ ਦਿਆਂਗੇ। ਹੂੰ ਹਾਂ ਬਸ ਬਾਬਾ ਜੀ ਉਸ ਵੇਲੇ ਵੇਲਾ ਮਾੜਾ ਸੀ, ਹਾਂ
ਕੁਛ ਉੱਧਰਲੇ ਲੋਕ ਮਾੜੇ ਸੀ, ਕੋਈ ਸਾਡੇ ਮਾੜੇ ਸੀ। ਹਾਂ ਜਿਨ੍ਹਾਂ ਨੇ ਲੁਟੇਰੇ ਸਨ, ਅਸੀਂ ਤਾਂ ਉਹਨਾਂ ਨੂੰ ਲੁਟੇਰੇ ਕਵਾਂਗੇ। ਲਟੇਰੇ ਕਮਾਂ ਠੀਕ ਹੈ, ਕਿਉਂਕਿ ਕੋਈ ਕਿਸੇ ਨਾਲ ਜ਼ਾਤੀ ਦੁਸ਼ਮਣੀ ਨਾਲ ਤੇ ਮਾਰਿਆ ਨਹੀਂ ਗਿਆ। ਹਾਂ ਤੇ ਚਲੋ ਜੋ ਵੀ ਹੋ ਗਿਆ ਉਸ ਵੇਲੇ ਹਾਂ ਉਹ ਹੋ ਗਿਆ, ਉਹ ਬੀਤ ਗਿਆ। ਹਾਂ ਲੇਕਿਨ ਹੁਣ ਸਾਨੂੰ ਪਿਆਰ ਵਧਾਉਣਾ ਚਾਹੀਦਾ, ਨਫ਼ਰਤਾਂ ਖਤਮ ਕਰਨੀਆਂ ਚਾਹੀਦੀਆਂ। ਹਾਂ ਤੇ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।